ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਰਿਟਰਨ ਇਜੀਟੇਟ ਕਹਿਣਾ 4159090503 ਮਨਜੀਤ ਸਿੰਘ ਕਲਾਰ ਅਵਤਾਰ ਸਿੰਘ ਮੰਜ਼ਲ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਪਰਮਜੀਤ ਸਿੰਘ ਦਿਓਲ ਫਰੈਜ਼ਨੋ ਜਰਨੈਲ ਸਿੰਘ ਜੋਹਲ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ ਧਰਮ ਸਿੰਘ ਫਾਉਲਰ ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਬ ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ ਟਰਲੌਕ ਅਤੇ ਸਟਾਕਟਨ ਦੇ ਵਿੱਚ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਤੇ OEM ਪਾਰਟਸ ਬੜੇ ਹੀ ਵਾਜਿਬ ਕੀਮਤਾਂ ਤੇ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਆ ਟਰਲੌਕ ਲਈ ਕਾਲ 2096687183 ਸਟਾਕਟਨ ਲਈ ਕਾਲ 2094102222 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ ਤੇ ਆਪਾਂ ਗੱਲਬਾਤ ਜਿਹੜੀ ਆ ਟਰੱਕਿੰਗ ਦੇ ਬਾਬਤ ਕਰਾਂਗੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਢਿੱਲੋਂ ਜੀ ਰਮਨ ਜੀ ਜੀ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਕਰਦੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਸੋ ਆਪਾਂ ਕੁਝ ਸਰੋਤਿਓ ਖਬਰਾਂ ਸਾਂਝੀਆਂ ਕਰਾਂਗੇ ਉਸ ਤੋਂ ਬਾਅਦ ਤੁਸੀਂ ਜਿਹੜੀ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਚੱਲਦਾ ਟੈਲੀਫੋਨ ਨੰਬਰ 408272 ਦੇ ਉੱਤੇ ਰਮਨ ਜੀ ਅੱਜ ਇਹ ਖਬਰ ਆ ਰਹੀ ਆ ਕਿ ਜਿਹੜਾ FMCSA ਨੇ ਨਵਾਂ ਡਾਟਾ ਸ਼ੋ ਕੀਤਾ ਹੈ ਉਹਦੇ ਮੁਤਾਬਕ ਜੋ ਟਰੱਕਿੰਗ ਦੇ ਵਿੱਚ ਕ੍ਰੈਸ਼ ਰੇਟਸ ਆ ਉਹ ਜਿਹੜੇ ਨਵੇਂ ਕੈਰੀਅਰਸ ਐਂਟਰ ਹੋ ਰਹੇ ਉਹਨਾਂ ਦੇ ਬਹੁਤ ਜ਼ਿਆਦਾ ਹੈਗੇ ਆ ਸੇਫਟੀ ਜੇ ਕੈਰੀਅਰਸ ਨੂੰ ਲੈ ਕੇ ਦੇਖਿਆ ਜਾਵੇ 2018 ਤੋਂ ਬਾਅਦ ਕਹਿੰਦੇ ਬੈਡ ਟੂ ਵਰਸ ਹੁੰਦੀ ਜਾ ਰਹੀ ਹੈਗੀ ਆ ਬਿਲਕੁਲ ਜੀ ਇਹ ਜਿਹੜਾ ਡਾਟਾ ਆਇਆ ਹੈਗਾ ਇਹ ਇੱਕ ਮੈਂ ਤੇ ਇਹ ਕਹਿ ਰਿਹਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਮਤਲਬ ਕਿ ਐਕਸਪੈਕਟਡ ਸੀਗੀਆਂ ਕਿਉਂਕਿ ਜਿਹੜੇ ਨਿਊ ਐਂਟਰੈਂਟ ਹੈਗੇ ਆ ਨਿਊ ਐਂਟਰੈਂਟ ਦੇ ਵਿੱਚ ਜੇ ਆਪਾਂ ਦੇਖੀਏ ਤੇ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਕੰਪਨੀ ਜਿਹੜੀਆਂ ਨਵੀਆਂ ਆਈਆਂ ਹੈਗੀਆਂ ਬਿਲਕੁਲ ਬ੍ਰਾਂਡ ਨਿਊ ਕੰਪਨੀਜ਼ ਆਈਆਂ ਹੈਗੀਆਂ ਔਰ ਜਿਹੜਾ ਨਿਊ ਕਾਮਨ ਕੈਰੀਅਰ ਰਜਿਸਟ੍ਰੇਸ਼ਨ ਆ ਉਹ ਮਤਲਬ ਕਿ ਹਾਈਐਸਟ ਪੀਕ ਤੇ ਰਹੀ ਹੈਗੀ ਆ ਜਿਹੜੀਆਂ 2021 ਦੇ ਵਿੱਚ ਮਤਲਬ ਕਿ 17,000 ਕੰਪਨੀਆਂ ਪਰ ਮੰਥ ਦੇ ਹਿਸਾਬ ਦੇ ਨਾਲ ਖੁੱਲੀਆਂ ਐਜ਼ ਕੰਪੇਅਰ ਟੂ 8500 ਕੰਪਨੀਆਂ 2019 ਦੇ ਵਿੱਚ ਸੋ ਬਹੁਤ ਜ਼ਿਆਦਾ ਸਰਜ ਆਈ ਹੈਗੀ ਆ ਤੇ ਉਹਦੇ ਵਿੱਚ ਕੀ ਹੋਇਆ ਕਿ ਬਹੁਤ ਜਿਹੜੇ ਨਵੇਂ ਲੋਕੀ ਹੈਗੇ ਜਿਨ੍ਹਾਂ ਨੇ ਬਿਲਕੁਲ ਬ੍ਰੈਂਡ ਨਿਊ ਲਾਇਸੈਂਸ ਹੀ ਲਏ ਸੀਗੇ ਤੇ ਉਹ ਵੀ ਜਿਹੜੇ ਆ ਇੱਕ ਕੰਪਨੀ ਖੋਲ ਕੇ ਬੈਠ ਗਏ ਆ ਉਹਦੇ ਨਾਲ ਜਿਹੜਾ ਤੁਹਾਡਾ ਕ੍ਰੈਸ਼ ਰੇਟ ਹੈਗਾ ਉਹ ਬਹੁਤ ਜ਼ਿਆਦਾ ਅਪ ਚਲਾ ਗਿਆ ਹੈਗਾ ਜੇ ਆਪਾਂ 2018 ਦਾ ਨਿਊ ਐਂਟਰੈਂਟ ਕ੍ਰੈਸ਼ ਰੇਟ ਲਾਈਏ ਤੇ 1.3 ਸੀਗਾ ਤੇ ਜਿਹੜਾ ਇਸ ਵੇਲੇ 2021 ਦੇ ਵਿੱਚ ਜੇ ਉੱਤੇ ਚਲੀਏ ਤੇ 3.5 ਤੇ ਚਲਾ ਗਿਆ ਹੈਗਾ ਸੋ ਇਹ ਕਾਫੀ ਇਨਕਰੀਜ਼ ਹੈਗੀ ਆ ਡਬਲ ਡਿਜਿਟ ਇਨਕਰੀਜ਼ ਹੈਗੀ ਆ ਪਰ ਅਗੇਨ ਗੱਲ ਉਹੀ ਆਉਂਦੀ ਆ ਕਿ ਜਿਹੜੇ ਲੋਕੀ ਵਿੱਚ ਐਂਟਰ ਕਰ ਰਹੇ ਹੈਗੇ ਆ ਨਾਟ ਓਨਲੀ ਆਪਣੇ ਪੰਜਾਬੀ ਜਾਂ ਇੰਡੀਅਨ ਹੀ ਕਹਿ ਲਓ ਬਾਕੀ ਸਾਰੀ ਵੀ ਕਮਿਊਨਿਟੀ ਹੈਗੀਆਂ ਬਹੁਤ ਉਹ ਜਿਹੜੀਆਂ ਐਂਟਰ ਕਰ ਰਹੀਆਂ ਹੈਗੀਆਂ ਵਿਦਆਊਟ ਪ੍ਰੋਪਰ ਟ੍ਰੇਨਿੰਗ ਵਿਦਆਊਟ ਪ੍ਰੋਪਰ ਐਜੂਕੇਸ਼ਨ ਦੇ ਜਿਹੜੇ ਐਂਟਰ ਕਰ ਰਹੇ ਹੈਗੇ ਉਹਦੇ ਵਿੱਚ ਡੈਫੀਨੇਟਲੀ ਜਿਹੜੀਆਂ ਇਹ ਇਸ਼ੂਜ਼ ਆਉਣੇ ਲਾਜ਼ਮੀ ਹੈਗੇ ਜੀ ਬਿਲਕੁਲ ਸੋ ਇਹ ਸਾਰੇ ਕਾਸੇ ਦਾ ਅਸਰ ਜਿਹੜਾ ਆ ਫਿਰ ਉਹ ਇੰਸ਼ੋਰੈਂਸ ਕੰਪਨੀਆਂ ਦੇ ਪੈਂਦਾ ਇਸੇ ਕਰਕੇ ਜਿਹੜੀ ਇੰਸ਼ੋਰੈਂਸ ਆ ਉਹ ਚਾਹੇ ਤੁਸੀਂ ਪੁਰਾਣੇ ਆ ਤੇ ਚਾਹੇ ਨਵੇਂ ਆ ਉਹ ਸਾਰਿਆਂ ਦੇ ਰੇਟਸ ਤੁਸੀਂ ਦੇਖ ਹੀ ਰਹੇ ਆ ਪਿਛਲੇ ਸਾਲਾਂ 'ਚ ਕਿੰਨੇ ਜ਼ਿਆਦਾ ਇਨਕਰੀਜ਼ ਹੋ ਰਹੇ ਹੈਗੇ ਅੱਜ ਕੱਲ ਇੱਕ ਇਹ ਵੀ ਚੀਜ਼ ਹੈਗੀ ਆ ਹਰਜੋਤ ਭਾਜੀ ਕਿ ਜਦੋਂ ਬਹੁਤ ਕੰਪਨੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਇਹ ਗੱਲ ਕਹੀ ਜਾਂਦੀ ਕਿ ਸਾਡਾ ਤਾਂ ਕੋਈ ਕ੍ਰੈਸ਼ ਨਹੀਂ ਹੋਇਆ ਸਾਡਾ ਕੋਈ ਆਹ ਨਹੀਂ ਹੋਇਆ ਉਹ ਨਹੀਂ ਹੋਇਆ ਤੇ ਸਾਡਾ ਰੇਟ ਵੱਧ ਗਿਆ ਇੰਸ਼ੋਰੈਂਸ ਦਾ ਸੋ ਉਹ ਜਦੋਂ ਅੱਜ ਕੱਲ ਇਹ ਹੈ ਕਿ ਜਿਹੜੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹ ਤੁਹਾਡੇ ਕ੍ਰੈਸ਼ ਡਾਟਾ ਦੇ ਨਾਲ ਨਾਲ ਤੁਹਾਡਾ ਜਿਹੜਾ ਡਾਟਾ ਕਿਊ ਦੇ ਉੱਤੇ ਤੁਹਾਡਾ ਹੈਗਾ ਸਕੋਰ ਹੈਗਾ ਜੇ ਤੁਹਾਡੇ 50 ਡਰਾਈਵਰਾਂ ਦੇ ਚੋਂ 4 ਡਰਾਈਵਰ ਮਾੜੇ ਹੈਗੇ ਆ ਤੇ ਉਹ 4 ਮਾੜੇ ਡਰਾਈਵਰ ਜਿਹੜੇ ਆ ਉਹ ਤੁਹਾਡੀ ਕੰਪਨੀ ਦਾ ਜਿਹੜਾ ਆਪਣਾ ਟਿਕਟਾਂ ਹੈਗੀਆਂ ਲੈ ਕੇ ਤੇ ਉਹ ਤੁਹਾਡਾ ਡਾਟਾ ਕਿਊ ਦੇ ਉੱਤੇ ਤੁਹਾਡਾ ਰੇਟਿੰਗ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਜਦੋਂ ਤੁਹਾਡੀ ਰੇਟਿੰਗ ਖਰਾਬ ਹੁੰਦੀ ਆ ਚਾਹੇ ਤੁਹਾਡਾ ਕੋਈ ਕ੍ਰੈਸ਼ ਹੋਇਆ ਨਹੀਂ ਹੋਇਆ ਪਰ ਕੰਪਨੀ ਅਜ਼ਿਊਮ ਕਰਕੇ ਚੱਲਦੀ ਕਿ ਤੁਸੀਂ ਮਤਲਬ ਕਿ ਜਿਹੜੇ ਆ ਉਹ ਰੈੱਡ ਲਾਈਨ 'ਚ ਹੈਗੇ ਆ ਤੁਸੀਂ ਕ੍ਰੈਸ਼ ਕਰ ਸਕਦੇ ਆ ਸੋ ਇਸ ਕਰਕੇ ਤੁਹਾਡਾ ਰੇਟ ਵਧਾ ਦਿੰਦੇ ਆ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਜੇ ਕ੍ਰੈਸ਼ ਹੋਏ ਹੋਣ ਤੁਹਾਡਾ ਜਿਹੜਾ ਤੁਹਾਡਾ ਜਿਹੜਾ ਕਲੇਮ ਜਾਂ ਉਹ ਹਾਈ ਹੋਣ ਤਾਂ ਹੀ ਤੁਹਾਡਾ ਰੇਟ ਵਧਣਾ ਹੈ ਜੇ ਤੁਹਾਡਾ ਉੱਤੇ ਡਾਟਾ ਕਿਊ ਦੇ ਉੱਤੇ ਤੁਹਾਡੇ ਸਕੋਰ ਜਿਹੜੇ ਆ ਉਹ ਵੀ ਖਰਾਬ ਹੋ ਜਾਂਦੇ ਆ ਤਾਂ ਵੀ ਤੁਹਾਡਾ ਇੰਸ਼ੋਰੈਂਸ ਦਾ ਰੇਟ ਜਿਹੜਾ ਵੱਧ ਜਾਂਦਾ
ਜੀ ਬਿਲਕੁਲ। ਸੋ ਦੱਸਦੇ ਰਹੀਏ ਜਿਹੜੇ ਸਕੋਰ ਆ ਵਾਇਲੇਸ਼ਨਸ ਵਗੈਰਾ ਸਾਰੀਆਂ ਜੋ ਇਨਸਪੈਕਸ਼ਨ ਹੋਰ ਸੋ ਉਹ ਤੋਂ ਪਤਾ ਲੱਗਦਾ ਵੀ ਜੇ ਇਹਦੇ ਵਿੱਚ ਉਹ ਸੀਰੀਅਸ ਨਹੀਂ ਹੈਗੇ ਤਾਂ ਇਹਨਾਂ ਦੇ ਐਕਸੀਡੈਂਟ ਹੋਣ ਦੇ ਚਾਂਸ ਜ਼ਿਆਦਾ ਹੈ। ਹਾਂਜੀ ਬਿਲਕੁਲ ਜੀ। ਤੇ ਰਮਨ ਜੀ, ਰੇਟਸ ਨੂੰ ਲੈ ਕੇ ਕਿੱਦਾਂ ਜਿਹੜੀ ਸਥਿਤੀ ਹੈ ਇਸ ਟਾਈਮ ਮਾਰਕੀਟ ਦੀ ਜਿਹੜੀ ਉਹ ਚੱਲ ਰਹੀ ਆ, ਸਟੈਗਨੈਂਟ ਨੇ ਜਾਂ ਹੋਰ ਥੱਲੇ ਨੂੰ ਚਲੇ ਗਏ? ਰੇਟ ਤਾਂ ਅਜੇ ਜਿਹੜਾ ਇਸ ਵੇਲੇ ਨਿਊਜ਼ ਹੈਗੀ ਆ ਸੈਕੰਡ ਕੁਆਟਰ ਦੇ ਰੇਟ ਸਟਿਲ ਟੰਬਲਿੰਗ ਹੈਗੇ ਡਾਊਨਵਰਡ। ਠੀਕ ਹੈ। ਅਜੇ ਸਟਿਲ ਜਿਹੜੇ ਆ ਉਹ ਡਾਊਨਵਰਡ ਜਾ ਰਹੇ ਹੈਗੇ ਆ। ਅਸੀਂ ਐਵਰੇਜ ਆਊਟ ਕਰਕੇ ਦੇਖ ਦਿੰਦੇ ਹਾਂ। ਕੱਲ ਅਸੀਂ ਰੇਟ ਦੇਖ ਰਹੇ ਸੀਗੇ ਇੱਥੋਂ ਲੋਕਲ ਆਪਣੇ ਡੈਨੂਬਾ ਏਰੀਏ ਦੇ ਵਿੱਚੋਂ ਲੱਗਾ ਸੀਗਾ ਟੈਕਸਸ ਲਬਕ ਜਾਣਾ ਮਤਲਬ ਇਹ ਹੁੰਦਾ ਕਿ ਲਬਕ ਦੇ ਲੋਡ ਲੈ ਕੇ ਜਾਣਾ, ਲਬਕ ਤੋਂ ਵਾਪਸੀ ਕੋਈ ਨਹੀਂ ਮਿਲਣੀ ਹੈਗੀ। ਸੋ ਤੁਹਾਨੂੰ ਡੈਡ ਹੈਡ ਮਾਈਲ ਕਾਫੀ ਕਰਨੇ ਪੈਣੇ ਉੱਥੋਂ। ਸੋ ਜੇ ਕੋਈ ਲੋਡ ਮਿਲਦਾ ਫ੍ਰਿਜ਼ਨੋ ਏਰੀਆ ਦੇ ਵਿੱਚੋਂ ਲਬਕ ਜਾ ਰਹੇ ਆ $2000 ਵਾਸਤੇ। ਸੋ ਉਹਦੇ ਵਿੱਚ ਤੁਹਾਡਾ ਈਵਨ ਐਕਸਪੈਂਸ ਵੀ ਕਵਰ ਨਹੀਂ ਹੁੰਦਾ ਹੈਗਾ। ਮਤਲਬ ਤੁਸੀਂ ਪੱਲਿਓਂ ਪੈਸੇ ਪਾ ਕੇ ਉਹ ਲੋਡ ਕਰ ਰਹੇ ਹੈਗੇ ਆ। ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਕੌਣ ਐਸੇ ਲੋਕ ਇਨਸਾਨ ਹੈਗੇ ਆ ਜਿਹੜੇ ਕਿ ਇੱਦਾਂ ਦਾ ਕੰਮ ਕਰਦੇ ਆ ਜਾਂ ਇੱਦਾਂ ਦੇ ਰੇਟ ਜਿਹੜੇ ਆ ਕਿਉਂ ਲੈ ਕੇ ਜਾਂਦੇ ਹੈਗੇ, ਜਦੋਂ ਕਿ ਤੁਹਾਨੂੰ ਡੈਫੀਨੇਟਲੀ ਪਤਾ ਆ ਕਿ ਤੁਸੀਂ ਇਹਦੇ ਵਿੱਚ ਸਰਵਾਈਵ ਕਰ ਹੀ ਨਹੀਂ ਸਕਦੇ ਨੋ ਮੈਟਰ ਵਾਟ। ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਇਹ ਆਪਣੇ ਕਮਿਊਨਿਟੀ ਨੂੰ ਸਮਝਣੀ ਪਊਗੀ, ਆਪਣੀ ਲੋਕਾਂ ਨੂੰ। ਉਹ ਖਾਸ ਕਰਕੇ ਜਦੋਂ ਵੀ ਤੁਸੀਂ ਕੋਈ ਲੋਡ ਪੋਸਟ ਕਰਦੇ ਹੈਗੇ ਜਾਂ ਲੋਡ ਪੋਸਟ ਹੁੰਦਾ ਆ, ਮੈਕਸਿਮਮ ਕਾਲ ਜਿਹੜੀਆਂ ਜਾਂਦੀਆਂ ਹੈਗੀਆਂ ਬ੍ਰੋਕਰ ਨੂੰ ਉਹ ਸਾਡੀ ਕਮਿਊਨਿਟੀ ਦੀਆਂ ਜਾਂਦੀਆਂ। ਮੈਕਸਿਮਮ ਕਾਲ ਜਿਹੜੀਆਂ ਉੱਥੇ ਸਾਡੀਆਂ ਹੁੰਦੀਆਂ। ਸੋ ਅਸੀਂ ਇੱਕ ਦੂਜੇ ਨੂੰ ਕੱਟ ਕਰਕੇ ਲੋਡ ਲੈ ਕੇ ਜਾ ਰਹੇ ਹਾਂ। ਕੀ ਹਾਸਲ ਕਰਾਂਗੇ ਇਸ ਤੋਂ? ਮਤਲਬ ਕਿ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਦੀ ਸੋਚ ਬਣ ਗਈ ਹੈਗੀ ਆ। ਰਾਜਕਿਰਨ, ਮੈਂ ਇੱਕ ਕੱਲ ਕੰਪਨੀ ਦੇ ਵਿੱਚ ਸੀਗਾ ਤੇ ਮੈਨੂੰ ਇੱਕ ਮਤਲਬ ਤੁਸੀਂ ਐਕਸਪੀਰੀਅੰਸ ਦੀ ਗੱਲ ਕਰ ਰਹੇ ਜੇ ਆਪਾਂ ਹੁਣੇ ਕ੍ਰੈਸ਼ ਡਾਟਾ ਦੀ ਗੱਲ ਕਰਕੇ ਹਟੇ ਆ। ਇੱਕ ਓਨਰ ਆਪਰੇਟਰ ਬ੍ਰੈਂਡ ਨਿਊ ਟਰੱਕ ਐਂਡ ਟ੍ਰੇਲਰ ਬਾਏ ਕੀਤਾ ਉਹਨੇ। ਬ੍ਰੈਂਡ ਨਿਊ ਟਰੱਕ ਐਂਡ ਟ੍ਰੇਲਰ ਬਾਏ ਕਰਨ ਤੋਂ ਬਾਅਦ ਉਹ ਲੋਡ ਇੱਥੋਂ ਚੱਕ ਕੇ ਕੈਲੀਫੋਰਨੀਆ ਤੋਂ ਤੇ ਆਪਣੇ ਕਿੰਗਮੈਨ ਐਰੀਜ਼ੋਨਾ ਜਾ ਕੇ ਤੇ ਉੱਥੇ ਕਿਸੇ ਟਰੱਕ ਸਟਾਪ ਤੇ ਡਰਾਈਵਰ ਨੂੰ ਪੁੱਛ ਰਿਹਾ ਕਿ ਯਾਰ ਮੈਨੂੰ ਇੱਥੋਂ ਕਿਤੋਂ ELD ਲੈ ਦਿਓ, ਮਤਲਬ ਮੇਰੇ ਕੋਲ ELD ਹੈ ਨਹੀਂ ਗੀ। ਮਤਲਬ ਹੁਣ ਉਸ ਡਰਾਈਵਰ ਦੇ ਕੋਲੋਂ, ਉਸ ਓਨਰ ਆਪਰੇਟਰ ਦੇ ਕੋਲੋਂ ਕੀ ਐਕਸਪੈਕਟ ਕਰ ਸਕਦੇ ਹੋ ਤੁਸੀਂ ਵੀ ਕਿੱਦਾਂ ਦਾ ਰੇਟ ਉਹਨੇ ਲਿਆ ਹੋਊਗਾ, ਉਹਨੇ ਲੋਡ ਆਪਣਾ ਕਿੱਦਾਂ ਦਾ ਚੱਕਿਆ ਹੋਊਗਾ, ਕੀ ਉਹਦੀ ਸੋਚ ਆ। ਜਿਹੜਾ ਇਨਸਾਨ ਇੱਥੋਂ ਜਾ ਕੇ ਤੇ ਰਸਤੇ ਦੇ ਵਿੱਚ ਜਾ ਕੇ ਸੋਚ ਕੇ ਕਹਿ ਰਿਹਾ ਕਿ ਯਾਰ ਮੇਰੇ ਕੋਈ ELD ਹੈ ਨਹੀਂ, ਮੈਨੂੰ ELD ਲੈ ਦਿਓ ਇੱਥੋਂ ਕਿਤੇ। ਸੋ ਮਤਲਬ ਤੁਸੀਂ ਸੋਚ ਕੇ ਦੇਖੋ ਕਿ ਕਿੱਦਾਂ ਦੀ ਜਿਹੜੀ ਆ ਉਹ ਜਿਹੜੀ ਵਰਕਿੰਗ ਕੰਡੀਸ਼ਨ ਹੈ ਕੀ ਬਣਾ ਦਿੱਤੀ ਆਪਾਂ ਇਸ ਕਿੱਤੇ ਦੀ, ਹੈ ਨਾ। ਸੋ ਇਸ ਕਰਕੇ ਰੇਟਸ ਜਿਹੜੇ ਆ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਸੁਧਾਰਦੇ ਨਹੀਂ, ਜਾਂ ਤਾਂ ਅਸੀਂ ELD ਨੂੰ ਪ੍ਰੋਪਰ ਯੂਜ਼ ਕਰਨਾ ਸ਼ੁਰੂ ਕਰ ਦਈਏ, ਜਾਂ ਫਿਰ ਇਹ ਆ ਵੀ ਮੈਕਸਿਮਮ ਲੋਕੀ ਇਸ ਬਿਜ਼ਨਸ 'ਚੋਂ ਝੜਨਗੇ ਤੇ ਫੇਰ ਹੀ ਜਾ ਕੇ ਜਿਹੜਾ ਹੈ ਇਹਦਾ ਕੋਈ ਪਾਰ ਉਤਾਰਾ ਲੱਗਦਾ ਹੈ। ਜੀ ਜੀ ਜੀ। ਸੋ ਜਿੱਦਾਂ ਫਿਰ ਹੁਣ ਰਮਨ ਜੀ, ਜਿੱਦਾਂ ਤੁਸੀਂ ਗੱਲ ਕਰ ਰਹੇ ਆ ਵੀ ਕੀ ਮਨ ਦੇ ਵਿੱਚ ਸੋਚ ਜਿਹੜੀ ਉਹ ਹੋਊਗੀ ਜਦੋਂ ਪਤਾ ਵੀ ਡੈਡ ਮਾਈਲ ਇੰਨਾ ਜ਼ਿਆਦਾ ਨੁਕਸਾਨ ਆ ਫਿਰ ਵੀ ਚਲਾ ਰਹੇ ਆ, ਕੀ ਕੋਈ ਪ੍ਰੋਬਲਮ ਆ ਵੀ ਇਹ ਚਲਾਉਣਾ ਹੀ ਪੈਂਦਾ ਆ, ਛੱਡ ਨਹੀਂ ਸਕਦੇ, ਆਲੇ ਦੁਆਲੇ ਉਹਨਾਂ ਨੂੰ ਸਹੀ ਜਿਹੜੀ ਸਲਾਹ ਨਹੀਂ ਮਿਲ ਰਹੀ, ਕੀ ਕਾਰਨ ਹੁੰਦੇ ਆ ਵੀ ਬੰਦਾ ਇੰਨੇ ਘਾਟੇ ਦੇ ਵਿੱਚ ਵੀ ਜਿਹੜਾ ਉਹ ਚਲਾਈ ਜਾ ਰਿਹਾ? ਮਤਲਬ ਮੈਂ ਤਦੇ ਤਾਂ ਕਹਿੰਦਾ ਕਿ ਮੈਂ ਤਾਂ ਮਤਲਬ ਕਿ ਕੁਛ ਫਿਗਰ ਆਊਟ ਨਹੀਂ ਕਰ ਪਾ ਰਿਹਾ ਵੀ ਵਾਈ ਕਿਉਂ ਬੰਦਾ ਹੁਣ ਜਿਹੜਾ $2000 ਨੂੰ ਇੱਥੋਂ ਲਬਕ ਗਿਆ ਆ ਉਹਦਾ ਜਾਣ ਦਾ ਐਕਸਪੈਂਸ ਵੀ ਪੂਰਾ ਨਹੀਂ ਹੋਣਾ ਜੇ ਡਰਾਈਵਰ ਲੈ ਕੇ ਜਾਂਦਾ ਆ ਜਾਂ ਕੁਛ ਲੈ ਕੇ ਜਾਂਦਾ। ਤੇ ਜੇ ਤੁਸੀਂ 3 ਦਿਨ 4 ਦਿਨ ਟਰੱਕ ਚਲਾ ਕੇ $300 ਜਾਂ $400 ਹੀ ਬਣਾਉਣਾ ਆ ਤੇ ਫਿਰ ਇੱਥੇ ਕਿਤੇ ਜੌਬ ਕਰ ਲਓ ਯਾਰ। ਫਿਰ ਜ਼ਰੂਰੀ ਆ ਮਤਲਬ ਦੂਜੇ ਦਾ ਵੀ ਕੰਮ ਖਰਾਬ ਕਰਦੇ ਆ। ਠੀਕ ਹੈ ਨਾ। ਇੰਨੀ ਤੁਸੀਂ ਲਾਇਬਿਲਿਟੀ ਚੁੱਕੀ ਫਿਰਦੇ ਆ। ਜੇ ਟਰੱਕ ਕਿਤੇ ਖਰਾਬ ਹੋ ਗਿਆ ਉੱਥੋਂ ਹੁਣ ਲਗਭਗ ਤੋਂ 500-600 ਕਿਲੋਮੀਟਰ 500-600 ਮੀਲ ਦਾ ਉਹਨਾਂ ਨੂੰ ਡੈਡ ਹੈਡ ਮਾਈਲ ਕਰਨਾ ਪੈਣਾ, ਕਿਸੇ ਨਾ ਕਿਸੇ ਪਾਸੇ ਜਾ ਕੇ ਲੋਡ ਚੁੱਕਣਾ ਪੈਣਾ। ਤੇ ਜਿਹੜਾ ਵਾਪਸ ਚੁੱਕਣਾ ਆ ਉਹ 2000 ਦਾ ਤਾਂ ਮਿਲਣਾ ਹੀ ਨਹੀਂ। ਫਿਰ ਵੀ ਵਾਪਸ ਇੱਥੇ ਫਿਰ ਉਹ ਤਾਂ ਫਿਰ 1500-1600 ਦਾ ਮਸਾ ਮਿਲਣਾ। ਤੇ ਫਿਰ ਉੱਥੇ ਉਹ ਜੇ ਜਾਂਦੇ ਆ 2000 ਪੂਰਾ ਨਹੀਂ ਹੋਇਆ ਤੇ 1500 ਆਉਂਦਾ ਕਿੱਦਾਂ ਪੂਰਾ ਹੋ ਜੂਗਾ। ਮਤਲਬ ਕਿਸੇ ਹਾਲ ਦੇ ਵਿੱਚ ਵੀ ਉਹ ਬੰਦਾ ਸਰਵਾਈਵ ਹੀ ਨਹੀਂ ਕਰ ਸਕਦਾ। ਮਤਲਬ 2 ਮਹੀਨੇ ਨਹੀਂ ਸਰਵਾਈਵ ਕਰ ਸਕਦਾ ਇਸ ਹਿਸਾਬ ਨਾਲ ਤਾਂ। ਪੱਲਿਓਂ ਪੈਸੇ ਪਾ ਕੇ ਤੁਸੀਂ ਕਿਸੇ ਦਾ ਲੋਡ ਕਰ ਰਹੇ ਆ, that doesn't make any sense। ਉਸ ਤੋਂ ਚੰਗਾ ਤੁਸੀਂ ਘਰ ਬੈਠ ਜਾਓ, ਘੱਟੋ ਘੱਟ ਪੇਮੈਂਟ ਹੀ ਆ ਨਾ ਜਾਊਗੀ। ਠੀਕ ਹੈ ਨਾ ਜੀ ਜੀ। ਸੋ ਇਹਦੇ ਸੰਬੰਧ ਦੇ ਵਿੱਚ ਨਾ 2 ਦਿਨ ਪਹਿਲਾਂ ਓਇਡਾ ਜਿਹੜੀ ਆ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਆ, ਉਹਨਾਂ ਨੇ ਸਰਵੇ ਕੀਤਾ ਜਿਹੜੇ ਇੰਡੀਪੈਂਡੈਂਟ ਟਰੱਕ ਓਨਰਸ ਆ। 300 ਤੋਂ ਵੱਧ ਲੋਕਾਂ ਨੇ ਰਿਸਪੌਂਡ ਕੀਤਾ। ਇਹ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫਰੇਟ ਰੇਟ ਸਰਵੇ ਦੇ ਵਿੱਚ 2023 ਦੀ ਜਿਹੜੀ ਪਿਕਚਰ ਆ ਉਹ ਬਹੁਤ ਮਾੜੀ ਹੈਗੀ ਆ। 54% ਨੈਗੇਟਿਵ ਫੋਰਕਾਸਟ ਨੂੰ ਪ੍ਰੈਡਿਕਟ ਕਰ ਰਹੇ ਆ।
ਸੋ ਕਹਿੰਦੇ ਵੀ ਇਹਦੇ 'ਚ ਕਰਨਾ, ਕਿਉਂਕਿ ਸਾਰਾ ਕੁਛ ਹੀ ਆ, ਰੈਗੂਲੇਸ਼ਨਸ ਬਹੁਤ ਜ਼ਿਆਦਾ ਚੇਂਜ ਹੋ ਗਈਆਂ, ਸਟ੍ਰਿਕਟ ਹੋਈ ਜਾਂਦੀਆਂ ਆ, ਫਿਊਲ ਦੀਆਂ ਪ੍ਰਾਈਸਿਸ ਵਧੀ ਜਾਂਦੀਆਂ, ਇਨਫਲੇਸ਼ਨ ਕਿੰਨੀ ਵਧੀ ਹੋ ਆ, ਓਵਰ ਕਪੈਸਿਟੀ ਬਹੁਤ ਆ, ਇਕੋਨਮੀ ਬਹੁਤ ਕੂਲ ਹੋ ਰਹੀ ਆ, ਆਪਾਂ ਦੇਖਿਆ ਹੀ ਆ। ਬੜੀਆਂ IT ਕੰਪਨੀਆਂ ਨੂੰ ਵੀ ਝਟਕੇ ਲੱਗੇ ਹੋਏ ਆ। ਸੋ ਇਹਦੇ 'ਚ ਜਿਹੜਾ ਸਰਵਾਈਵਲ ਕਰਨ ਲਈ ਸਟ੍ਰੈਟਜੀਜ਼ ਕੀ ਆ ਓਨਰ ਆਪਰੇਟਰਸ ਦੇ ਲਈ, ਉਹਨਾਂ ਨੇ ਕਿਹਾ ਵੀ ਲੋਕ ਵੱਖ-ਵੱਖ ਤਰੀਕੇ ਵਰਤ ਰਹੇ ਆ। ਕਈ ਕਹਿ ਰਹੇ ਆ ਵੀ ਜਿਹੜੀ ਉਹਨਾਂ ਦੀ ਆਪਣੀ ਅਥਾਰਟੀ ਆ, ਉਹ ਲੀਜ਼ ਕਰਨ ਜਾ ਰਹੇ ਹੈਗੇ ਆ ਹੋਰ ਕਿਸੇ ਕੈਰੀਅਰ ਨੂੰ, ਜਾਂ ਸੈਲ ਕਰਨ ਜਾ ਰਹੇ ਆ, ਜਾਂ ਈਵਨ ਸਵਿਚ ਆਊਟ ਕਰਨ ਜਾ ਰਹੇ ਆ ਆਪਣਾ ਇਕਵਿਪਮੈਂਟ ਨੂੰ। ਤੇ ਮੋਸਟਲੀ ਕਈ ਕਹਿ ਰਹੇ ਵੀ ਆਪਾਂ ਓਰੀਜਨਲੀ ਲੋਕਲੀ ਡਰਾਈਵ ਕਰ ਲਾਂਗੇ ਤਾਂ ਕਿ ਸਾਡਾ ਜਿਹੜਾ ਖਰਚਾ ਆ ਉਹ ਘੱਟ ਹੋਵੇ, ਵਰਕਿੰਗ ਵਿਦ ਡਿਫਰੈਂਟ ਲੇਨਸ, ਜਾਂ ਡਾਇਰੈਕਟ ਕੰਟਰੈਕਟ ਸ਼ਿਪਰਸ ਦੇ ਨਾਲ। ਸੋ ਇਹ ਸਾਰਾ ਕੁਝ ਜਿਹੜੇ ਆ ਤਰੀਕੇ ਉਹ ਵਰਤ ਰਹੇ ਹੈਗੇ ਆ। ਬਿਲਕੁਲ ਜੀ ਰਮਨ ਜੀ। ਡੈਫੀਨੇਟਲੀ ਦੇਖੋ, ਇਹਦੇ ਵਿੱਚ ਇੱਕ ਤਾਂ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਸਾਡੀ ਜਿੰਨੀ ਦੇਰ ਤੱਕ ਸਾਡੀ ਕਪੈਸਿਟੀ ਠੀਕ ਨਹੀਂ ਹੁੰਦੀ, ਕਪੈਸਿਟੀ ਠੀਕ ਹੋਣ ਦਾ ਮਤਲਬ ਵੀ ਜਿੰਨੀ ਦੇਰ ਤੱਕ ਸਾਡੇ ਕੋਲੋਂ ਜਾਂ ਤਾਂ ਕੰਪਨੀਜ਼ ਬੰਦ ਨਹੀਂ ਹੁੰਦੀਆਂ ਔਰ ਇਸ ਬਿਜ਼ਨਸ ਚੋਂ ਬਾਹਰ ਨਹੀਂ ਨਿਕਲਦੀਆਂ, ਉਨੀ ਦੇਰ ਤੱਕ। ਜਾਂ ਇੱਕ ਹੋਰ ਹੈਗਾ ਕਿ ਜਿੱਥੇ ਜੇ ਅਸੀਂ ਆਪਣਾ ਜਿਹੜਾ ELD ਹੈਗੀ ਆ ਉਹਨੂੰ ਸਿਰਫ ਤੇ ਸਿਰਫ ਸਟ੍ਰਿਕਟਲੀ ELD ਦੇ ਢੰਗ ਨਾਲ ਯੂਜ਼ ਕਰਨਾ ਸ਼ੁਰੂ ਕਰ ਦਈਏ, ਤੇ ਇਹਦਾ ਕੋਈ ਪਾਰ ਉਤਾਰਾ ਨੇੜੇ ਤੇੜੇ ਲੱਗ ਸਕਦਾ। ਪਰ ਜਿਹੜੇ ਹਿਸਾਬ ਦੇ ਨਾਲ ਇਸ ਵੇਲੇ ਗੱਲ ਚੱਲ ਰਹੀ ਹੈ, ਜਿਹੜੇ ਹਿਸਾਬ ਨਾਲ ਅਜੇ ਸਟਿਲ ਰੇਟ ਡ੍ਰੌਪ ਹੋ ਰਹੇ ਆ ਜਾਂ ਡ੍ਰੌਪਸ ਅਜੇ ਵੀ ਉੱਥੇ ਚੱਲ ਰਿਹਾ ਹੈਗਾ, ਉਸ ਹਿਸਾਬ ਦੇ ਨਾਲ ਤਾਂ ਜਿਹੜਾ ਆਹ ਸਾਲ ਹੈਗਾ, ਮੈਨੂੰ ਨਹੀਂ ਲੱਗਦਾ ਹੈਗਾ ਕਿ ਕਿਸੇ ਢੰਗ ਦੇ ਨਾਲ ਵੀ ਇਹ ਸਾਲ ਜਿਹੜਾ ਆ ਇਹ ਬੈਕ ਆ ਸਕਦਾ ਆ ਜਲਦੀ। ਇਸ ਵਾਰੀ ਜਿੰਨਾ ਅਪਲਿਫਟ ਹੋਇਆ ਸੀਗਾ ਇੰਡਸਟਰੀ ਦੇ, ਜਿੰਨਾ ਉੱਪਰ ਨੂੰ ਗਈ ਸੀਗੀ, ਮੇਰੇ ਖਿਆਲ ਦੇ ਵਿੱਚ ਇਸ ਵਾਰੀ ਜਿਹੜਾ ਮੰਦਾ ਆ ਉਹ ਵੀ ਕਾਫੀ ਲੰਮਾ ਸਮਾਂ ਰਹਿਣ ਦੀ ਆਸ ਲੱਗ ਰਹੀ ਹੈ। ਇਹ ਕਿਆਸ ਰਹੀਆਂ ਨੇ। ਜੀ। ਸੋ ਸੋ get ready ਬਿਲਕੁਲ ਜੀ ਫਿਰ ਕਹਿੰਦੇ ਤਾਂ। ਵੀ ਜਿਹੜੇ ਲਾਰਜ ਫਲੀਟ ਹੈ ਉਹ ਛੋਟੇ ਆਪਰੇਟਰ ਨੂੰ ਆਊਟ ਕੰਪੀਟ ਕਰ ਰਹੇ ਆ, ਕਿਉਂਕਿ ਉਹਨਾਂ ਦੇ ਕੋਲ ਜਿਹੜੀ ਇੱਕ ਤਰ੍ਹਾਂ ਦੇ ਨਾਲ ਪਾਵਰ ਵੀ ਹੈਗੀ ਆ, ਵੀ ਕਿੱਦਾਂ ਉਹ ਕਾਸਟ ਨੂੰ ਅਬਜ਼ੌਰਵ ਕਰ ਸਕਦੇ ਆ, ਤੇ ਲਾਸ ਕਿੰਨਾ ਕੁ ਉਹ ਝੱਲ ਸਕਦੇ ਹੈਗੇ ਆ, ਡਿਸਕਾਊਂਟ ਨੈਗੋਸ਼ੀਏਟ ਕਰ ਸਕਦੇ ਆ। ਸੋ ਜਿਹੜੇ ਛੋਟੇ ਬਿਜ਼ਨੈਸਸ ਆ ਉਹਨਾਂ ਦੇ ਲਈ, ਜਿਹੜੇ ਸਿੰਗਲ ਜਾਂ 2-4 ਟਰੱਕਾਂ ਵਾਲੇ ਆ, ਉਹਨਾਂ ਲਈ ਬਹੁਤ ਜ਼ਿਆਦਾ ਇਸ ਟਾਈਮ ਔਖਾ ਹੈਗਾ। ਜੀ ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੈਗਾ ਆ, ਤੇ ਇਸੇ ਦੌਰਾਨ ਆਪਾਂ ਦੇਖਦੇ ਹਾਂ ਹਰਜੋਤ ਜੀ, ਰਮਨ ਜੀ, ਚੋਰੀ ਚਕਾਰੀ ਵੀ ਵੱਧ ਜਾਂਦੀ ਆ। ਲੋਕ ਜਿਹੜੇ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਆ, ਕਈ ਵਾਰੀ ਗਲਤ ਕਦਮ ਤੋਂ ਚੱਕਣ ਤੋਂ ਮਜਬੂਰ, ਸਾਰੇ ਨਹੀਂ, ਉਹਨਾਂ 'ਚ ਬਹੁਤ ਘੱਟ ਜਿਹੜੀ ਪਰਸੈਂਟੇਜ, ਪਰ ਇਹ ਕੰਮ ਵਧਿਆ ਬਹੁਤ ਹੋਇਆ ਆ ਇਸ ਟਾਈਮ। ਟਰੱਕਾਂ ਦੀ ਚੋਰੀ ਸਟਾਪਾਂ ਤੋਂ ਇੱਥੋਂ ਤੱਕ ਕਿ ਕਈ ਵਾਰੀ ਜਿੱਥੇ ਉਹਨਾਂ ਨੇ ਟਰੱਕ ਪਾਰਕ ਕੀਤੇ ਹੁੰਦੇ ਆ, ਟਰੱਕ ਪਾਰਕਿੰਗ ਵਾਲੀਆਂ ਥਾਵਾਂ ਤੋਂ, ਉੱਥੋਂ ਵੀ ਜਿਹੜੀਆਂ ਚੋਰੀਆਂ ਦੇ ਜਿਹੜੀਆਂ ਵਾਰਦਾਤਾਂ ਆ ਉਹ ਵੱਧ ਰਹੀਆਂ ਹੈਗੀਆਂ ਆ। ਸੋ ਕੀ ਕਰ ਸਕਦੇ ਆ ਜਿਹੜੇ ਟਰੱਕ ਓਨਰਸ ਆ? ਡੈਸ਼ ਕੈਮਸ, ਹੋਰ ਰਹੀਆਂ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਰ ਲਗਾਈਆਂ ਜਾ ਸਕਦੀਆਂ? ਦੇਖੋ, ਜਿਹਨੇ ਤਾਂ ਚੋਰੀ ਕਰਨ ਆਉਣਾ ਉਹਨੇ ਕੁਛ ਨਾ ਕੁਛ ਕਰਕੇ ਜਾਣਾ, ਵੀ ਤੁਸੀਂ ਐਟਲੀਸਟ ਰਿਕਵਰ ਕਰ ਸਕੋ ਆਪਣਾ ਇਕਵਿਪਮੈਂਟ। ਇਹ ਚੀਜ਼ਾਂ ਦੇ ਵਿੱਚ ਕਿੱਦਾਂ ਆਪਾਂ ਹੋਰ ਚੀਜ਼ਾਂ ਐਡ ਕਰ ਸਕਦੇ ਹਾਂ? ਬਿਲਕੁਲ, ਇਹ ਜਿਹੜਾ ਕੰਮ ਹੈਗਾ ਇਹਦੇ ਵਿੱਚ ਇੱਕ ਤਾਂ ਸਾਰਿਆਂ ਨਾਲੋਂ ਵੱਡੀ ਚੀਜ਼ ਹੈਗੀ ਹੈ ਕਿ ਤੁਸੀਂ ਜਿਹੜਾ ਆਪਣਾ ਟਰੱਕ ਟ੍ਰੇਲਰ ਹੈਗਾ ਉਹਦੇ ਵਿੱਚ ਜਿਹੜੀ ਆ ਟਰੈਕਿੰਗ ਡਿਵਾਈਸ ਹੈਗਾ ਉਹ ਜ਼ਰੂਰ ਰੱਖੋ। ਟਰੈਕਿੰਗ ਡਿਵਾਈਸ ਜਿਹੜੇ ਤਾਂ ਸਿੰਪਲ ਸਸਤੇ ਟਰੈਕਿੰਗ ਡਿਵਾਈਸ ਹੈਗੇ ਆ, ਉਹ ਆਲਮੋਸਟ ਜਿਹੜਾ ਸਟੀਲ ਕਰਦਾ ਉਹਨੂੰ ਪਤਾ ਹੁੰਦਾ ਕਿ ਉਹ ਕਿੱਥੇ ਲੱਗਾ ਹੈਗਾ, ਉਹ ਕਿੱਥੇ ਲਗਾਇਆ ਹੈਗਾ, ਸੋ ਉਹ ਲਾ ਦਿੰਦੇ ਆ ਜਲਦੀ। ਪਰ ਦੇਰ ਆਰ ਕੀ ਅਵੇਲੇਬਲ ਹੈਗੇ ਆ ਬਥੇਰੇ ਐਸੇ ਡਿਵਾਈਸ ਹੈਗੇ ਜਿਹੜੇ ਕਿ ਹਿਡਨ ਹੈਗੇ ਆ। ਸੋ ਤੁਹਾਨੂੰ ਆਪਣੇ ਟਰੱਕ ਟ੍ਰੇਲਰ ਦੇ ਉੱਤੇ ਡਿਵਾਈਸਿਸ ਜਿਹੜੇ ਆ ਉਹ ਜ਼ਰੂਰ ਟਰੈਕਿੰਗ ਡਿਵਾਈਸਿਸ ਜ਼ਰੂਰ ਲਾਉਣੇ ਚਾਹੀਦੇ ਆ। ਦੂਸਰਾ ਜਿਹੜਾ ਹੈਗਾ ਕਿ ਜਿਹੜੇ ਟਰੱਕ ਟ੍ਰੇਲਰ ਹੈਗੇ ਆ ਉਹ ਸੇਫ ਪਾਰਕ ਜਿਹੜੇ ਆ ਉਹ ਜ਼ਰੂਰ ਕਰਨੀ ਚਾਹੀਦੀ ਆ। ਸੇਫਟੀ ਦਾ ਧਿਆਨ ਰੱਖਣਾ ਚਾਹੀਦਾ। ਬਹੁਤ ਐਸੇ ਯਾਰਡਸ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਈ ਸੇਫਟੀ ਦਾ ਧਿਆਨ ਨਹੀਂ ਹੈਗਾ ਜਾਂ ਕੁਛ ਵੀ ਨਹੀਂ ਹੈਗਾ, ਸੋ ਉੱਥੇ ਆਪਣੇ ਟਰੱਕ ਪਾਰਕ ਕਰਨ ਤੋਂ ਗੁਰੇਜ਼ ਕਰੋ। ਤੇ ਟਰੱਕ ਸਟਾਪ ਦੇ ਉੱਤੇ ਵੀ ਜਿਹੜਾ ਸੇਫ ਲੋਕੇਸ਼ਨ ਹੈਗੀ ਉੱਥੇ ਪਾਰਕ ਕਰਨ ਦੀ ਕੋਸ਼ਿਸ਼ ਕਰੋ। ਸਾਰੀਆਂ ਚੀਜ਼ਾਂ ਜਿਹੜੀਆਂ ਨਾ ਰਾਜਕਰਨ, ਗੱਲ ਹੋ ਜਾਂਦੀ ਹੈ ਕਿ ਲੋਕੀ ਡੈਸਪਰੇਟ ਹੋਏ ਪਏ ਆ ਬਹੁਤ ਜ਼ਿਆਦਾ। ਜੀ। ਔਰ ਡੈਸਪਰੇਸ਼ਨ ਜਿਹੜੀ ਆ ਉਹ ਉਦੋਂ ਹੀ ਆਉਂਦੀ ਆ, ਉਦੋਂ ਹੀ ਹੁੰਦੀ ਆ ਜਦੋਂ ਤੁਹਾਡਾ ਬਿਜ਼ਨਸ ਜਿਹੜਾ ਆ ਡਾਊਨ ਜਾ ਰਿਹਾ, ਮਨੀ ਨਹੀਂ ਹੈਗੀ ਤੇ ਸਟਰਗਲ ਹੋ ਰਹੀ ਆ ਚਾਰ ਚੁਫੇਰਿਓਂ। ਸੋ ਜਿਹੜੀ ਡੈਸਪਰੇਸ਼ਨ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ, ਔਰ ਮੇਰੇ ਖਿਆਲ ਦੇ ਵਿੱਚ ਕੋਈ ਨੇੜੇ ਤੇੜੇ ਇਹਦੇ ਸੁਧਾਰ ਦੇ ਵੀ ਖਾਸ ਘੱਟ ਲੱਗਦੀ ਆ। ਪਰ ਡੈਫੀਨੇਟਲੀ ਜਿਹੜਾ ਤੁਹਾਡਾ ਇਕਵਿਪਮੈਂਟ ਹੈਗਾ
ਉਹਦੀ ਸੇਫਟੀ ਦੇ ਲਈ ਕੰਮ ਤੁਸੀਂ ਉਹ ਕਰਨਾ ਹੈ। ਜੀ ਸੋ ਕੱਲ ਵੀ ਸਾਨੂੰ ਕਾਲ ਆਈ ਸੀ ਰਾਤੀ, ਜੇ ਉਹ ਆਪਣੇ ਜਿਸ ਭਰਾ ਨੇ ਕਾਲ ਕੀਤੀ ਸੀ ਉਹ ਵੀ ਸਾਂਝਾ ਕਰ ਸਕਦਾ। ਕਹਿੰਦੇ 58 ਤੇ ਪਾਇਲਟ ਵਾਲਾ ਜੋ ਟਰੱਕ ਸਟਾਪ ਆ ਉੱਥੇ ਟਰੱਕ ਖੜਾ ਕੀਤਾ ਸੀ ਆਪਣੀ ਪੰਜਾਬੀ ਭਰਾ ਨੇ, ਤੇ ਜਦੋਂ ਉਹ ਸਾਬੇ ਸ਼ਾਇਦ ਲੈਣ ਗਿਆ ਤੇ ਮੁੜ ਕੇ ਆਇਆ ਤੇ ਉਹ ਟਰੱਕ ਚੋਰੀ ਕਰਕੇ ਹੀ ਲੈ ਗਿਆ। ਸੋ ਹੋਰ ਵੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਵੀ ਟਰੱਕ ਬੇਕਰਸਫੀਲਡ ਤੋਂ ਇੱਕ ਆਇਆ ਵੀ ਆਪਣਾ ਹੀ ਪੰਜਾਬੀ ਟਰੱਕ ਚੋਰੀ ਕਰ ਰਿਹਾ ਸੀ। ਤੇ ਇਸੇ ਤਰ੍ਹਾਂ ਹੁਣ ਮੈਸੇਜ 'ਚ ਗੁਰਦੀਪ ਭਾਜੀ ਕਹਿੰਦੇ ਆ ਵੀ ਹੇਵਰਡ ਤੋਂ ਸੈਕਰਾਮੈਂਟੋ $300 ਦਾ ਲੋਡ ਚੱਕੀ ਜਾਂਦੇ ਆ। ਸੋ ਇਹ ਤਾਂ ਜਿੱਦਾਂ ਬਾਹਲਾ ਹੀ ਥੱਲੇ ਵਾਲਾ ਕੰਮ ਆ ਰਮਨ ਜੀ। ਮੈਂ ਦੇਖਦਾ ਪਹਿਲਾਂ ਜਿਹੜੀਆਂ ਚਿੱਠੀਆਂ ਕਈ ਕਿਉਂਕਿ ਮੈਂ ਇੰਸ਼ੋਰੈਂਸ ਬਿਜ਼ਨਸ 'ਚ ਆ, ਪਹਿਲਾਂ ਟਾਈਟਲ ਕੰਪਨੀ ਦੇ ਲੈਟਰਸ ਡਿਲੀਵਰ ਕਰਦੇ ਸੀ ਕਿ ਕੋਰੀਅਰ ਸਰਵਿਸ ਤੇ $300 ਲੈ ਜਾਂਦੇ ਸੀ ਪਹਿਲਾਂ ਤਾਂ। ਤੇ ਜੇ ਟਰੱਕ ਵਾਲਾ $300 'ਚ ਜਾਂਦਾ ਇਹ ਤਾਂ ਉਹਨੂੰ ਬਚਣਾ ਕੀ ਆ ਨਾ। ਮਤਲਬ ਇਹ ਤਾਂ ਹੁਣ ਦੇਖੋ ਸੋਚ ਦੀ ਵਿਚਾਰ ਦੀ ਗੱਲ ਤੇ ਇਹੋ ਹੀ ਹੈ ਨਾ ਕਿ ਆਪਾਂ ਕਿੱਥੇ ਕੁ ਸਟੈਂਡ ਕਰਦੇ ਹੈਗੇ ਆ। ਇਹ ਚੀਜ਼ ਬਹੁਤ ਹੀ ਇਸ ਵੇਲੇ ਮਤਲਬ ਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਇੰਨੀ ਕੁ ਡੈਸਪਰੇਸ਼ਨ ਹੋ ਗਈ ਆ, ਇੰਨਾ ਕੁ ਜ਼ਿਆਦਾ ਕੰਮ ਖਰਾਬ ਹੋ ਗਿਆ ਬਈ ਆਈ ਡੋਂਟ ਨੋ ਕਿੱਦਾਂ ਸਰਵਾਈਵ ਕਰਨਾ ਆ ਕਿਸੇ ਨੇ ਇਸ ਕੰਮ ਦੇ ਵਿੱਚ। ਜੀ ਸੋ ਇਹ ਬਹੁਤ ਵਾਰ ਸੋਚਦੇ ਕਈ ਸੋਚਦੇ ਵੀ ਹੁਣੇ ਖਰੇ ਉਹੀ ਮਾਰੀ ਜਾਂਦੇ ਆ। ਇਹ ਇਕੱਲਾ ਇਹ ਨਹੀਂ ਹੈਗਾ, ਜਿਹੜੇ ਕੰਟੇਨਰ ਆ ਰਹੇ ਚਾਈਨਾ ਤੋਂ ਪਿਛਲੇ ਲਗਭਗ 2 ਸਾਲ ਪਹਿਲਾਂ 1.5 ਸਾਲ ਪਹਿਲਾਂ 18,000 ਨੂੰ ਉਹ ਕੰਟੇਨਰ ਹੋ ਗਿਆ ਸੀ, ਜੋ ਕਿ ਪਹਿਲਾਂ 2,000-1,500 ਹੁੰਦਾ ਸੀ। ਤੇ ਅੱਜ ਮੈਂ ਚੈੱਕ ਕਰ ਰਿਹਾ ਸੀ, ਕਹਿੰਦੇ $1,000 ਤੋਂ ਲੈ ਕੇ $1,500 ਤੱਕ ਚਾਰਜ ਆ ਰਹੇ ਆ ਚਾਈਨਾ ਤੋਂ ਲੌਂਗ ਬੀਚ ਨੂੰ ਜਾਂ ਓਕਲੈਂਡ ਦੇ ਆਉਣ ਲਈ। ਕਿੰਨੀ ਜ਼ਿਆਦਾ ਜਿਹੜੀ ਆ ਉਹਦੀ ਵੀ ਜਿਹੜੀ ਕੀਮਤ ਆ ਉਹ ਸ਼ਿਪਿੰਗ ਕੰਟੇਨਰਸ ਦੀ ਘਟੀ ਹੈਗੀ ਆ। ਜੀ ਜੀ ਬਿਲਕੁਲ। ਤੇ ਸਰੋਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408-272-5200 4082725200 ਦੇ ਉੱਤੇ ਜਿਹੜੀ ਉਹ ਕਾਲ ਕਰ ਸਕਦੇ ਆ। ਕੁਝ ਦਿਨ ਪਹਿਲਾਂ ਮੇਬੀ ਵੀਕ 2 ਵੀਕ ਪਹਿਲਾਂ ਫਰੇਟਵੇਵ ਤੇ ਹੋਰ ਕਈ ਜਿਹੜੀਆਂ ਇਸ ਟਾਈਮ ਕੰਪਨੀਆਂ ਜਿਹੜੀਆਂ ਨਿਊਜ਼ ਵੀ ਕਰਦੀਆਂ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਆ, ਉਹਨਾਂ ਨੇ ਡਬਲ ਬ੍ਰੋਕਰੇਜ ਨੂੰ ਲੈ ਕੇ ਜਿਹੜਾ ਉਹ ਸਵਾਲ ਚੱਕੇ ਸੀ। ਲੋਡ ਬੋਰਡਾਂ ਨੂੰ ਲੈ ਕੇ ਵੀ ਜਿਹੜਾ ਉਹ ਗੱਲਾਂ ਜਿਹੜੀਆਂ ਕੀਤੀਆਂ ਸੀ ਵੀ ਬਹੁਤ ਜ਼ਿਆਦਾ ਸਕੈਮ ਧਾਂਦਲੀਆਂ ਇਸ ਚੀਜ਼ ਦੇ ਇਸ ਦੀ ਆੜ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਹੋ ਰਿਹਾ ਆ। ਸੋ ਕੀ ਹੈਗਾ ਆ ਇਸ ਟਾਈਮ ਜਿਹੜੀ ਡਬਲ ਬ੍ਰੋਕਰੇਜ ਜਾਂ ਇਸ ਚੀਜ਼ ਦੇ ਮਾਮਲੇ ਨੂੰ ਲੈ ਕੇ? ਬਿਲਕੁਲ ਰਾਜਕਰਨ, ਡਬਲ ਬ੍ਰੋਕਰੇਜ ਦਾ ਜਿਹੜਾ ਕੰਮ ਹੈਗਾ ਆ ਉਹ ਜਦੋਂ ਬ੍ਰੋਕਰ ਟ੍ਰਾਂਸਪੇਰੈਂਸੀ ਦੀ ਗੱਲ ਹੁੰਦੀ ਆ ਤੇ ਉੱਥੇ ਡਬਲ ਬ੍ਰੋਕਰੇਜ ਦੀ ਗੱਲ ਜਿਹੜੀ ਆ ਉਹ ਕਾਫੀ ਉੱਭਰ ਕੇ ਸਾਹਮਣੇ ਆਈ ਹੈਗੀ ਆ। ਬਹੁਤ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਉਹ ਡਬਲ ਬ੍ਰੋਕਰੇਜ ਉੱਤੇ ਖੜੀ ਆ। ਔਰ ਡਬਲ ਬ੍ਰੋਕਰੇਜ ਜਿਹੜੀ ਹੈਗੀ ਆ ਉਹ ਹੀ ਇੱਕ ਜਨਮ ਦਿੰਦੀ ਆ ਪੂਰੇ ਜਿਹੜਾ ਇੱਕ ਫਰਾਡ ਨੂੰ ਜਾਂ ਕਿਸੇ ਚੀਜ਼ ਨੂੰ ਜਿੱਥੇ ਫਰਾਡ ਹੁੰਦਾ ਹੈਗਾ ਇਹਦੇ ਵਿੱਚ ਉਹ ਡਬਲ ਬ੍ਰੋਕਰੇਜ ਦੇ ਥਰੂ ਹੀ ਸਾਰਾ ਕੁਝ ਹੁੰਦਾ ਆ। ਸੋ ਡਬਲ ਬ੍ਰੋਕਰੇਜ ਦੇ ਵਿੱਚ ਇਹ ਆ ਕਿ ਜਿਹੜਾ ਐਗਜ਼ਿਸਟਿੰਗ ਕੈਰੀਅਰ ਹੈਗਾ ਉਹ ਬਿਲਕੁਲ ਹੀ ਮਤਲਬ ਕਿ ਬੈਨੀਫਿਟ 'ਚ ਨਹੀਂ ਹੁੰਦਾ, ਜਿਹਦੇ ਉੱਤੇ ਨਾ ਤੇ ਲੋਡ ਲੈ ਕੇ ਅੱਗੇ ਆਪਣਾ ਕੱਟ ਰੱਖ ਕੇ ਕਈ ਵਾਰੀ ਤਾਂ ਡਬਲ ਦੀ ਥਾਂ ਟ੍ਰਿਪਲ 4 ਥਾਂ ਤੇ ਜਿਹੜੀ ਆ ਉਹ ਚਲੀ ਜਾਂਦੀ ਆ। ਪਰ ਹੁਣ ਜਿਹੜਾ FMCSA ਵੱਲੋਂ ਵੀ ਇਹਦੇ ਉੱਤੇ ਕਾਫੀ ਜਿਹੜਾ ਧਿਆਨ ਦਿੱਤਾ ਜਾ ਰਿਹਾ ਇਸ ਚੀਜ਼ ਤੇ ਡਬਲ ਬ੍ਰੋਕਰਿੰਗ ਦੇ ਉੱਤੇ। ਸੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਰੂਲ ਐਂਡ ਰੈਗੂਲੇਸ਼ਨ ਜਿਹੜੀ ਇੱਥੇ ਵੀ ਆ ਜਾਵੇ, ਪਰ ਇਸ ਵੇਲੇ ਹਾਲ ਦੀ ਘੜੀ ਜਿਹੜੀ ਡਬਲ ਬ੍ਰੋਕਰੇਜ ਹੈਗੀ ਆ ਉਹ ਇੰਡਸਟਰੀ ਦਾ ਬਹੁਤ ਨੁਕਸਾਨ ਕਰ ਰਹੀ ਹੈ। ਜੀ ਜੀ ਬਿਲਕੁਲ। ਸੋਚੋ ਤੁਸੀਂ ਵੀ ਬਿਲਕੁਲ ਜੀ। ਸੋਚੋ ਤੁਹਾਡਾ ਕੁਐਸਚਨ ਹੈਗਾ ਆ ਜਿਹੜਾ ਚੋਰੀ ਹੋ ਰਿਹਾ ਟਰੱਕ ਉਹਨੂੰ ਲੈ ਕੇ ਕਿਸ ਤਰ੍ਹਾਂ ਸੇਫ ਰਿਹਾ ਜਾ ਸਕਦਾ ਆ, ਆਪਣਾ ਐਕਸਪੀਰੀਅੰਸ ਸਾਂਝਾ ਕਰ ਸਕਦੇ ਆ। ਹੋਰ ਤੁਹਾਡੇ ਟਰੱਕਿੰਗ ਨਾਲ ਰਿਲੇਟਡ ਕੋਈ ਕੁਐਸਚਨ ਆ, ਕਿਸੇ ਹੋਰ ਭੈਣ ਭਰਾ ਨੂੰ ਕੋਈ ਪੋਜ਼ਿਟਿਵ ਟਿਪ ਹੈਗੀ ਆ, ਉਹ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਆ 408-272-5200 ਤੇ। ਜੀ 4082725200। ਰਮਨ ਜੀ ਸਪਲਾਈ ਚੇਨ ਦਾ ਮਸਲਾ ਕਿੱਦਾਂ ਹੈ ਹੁਣ, ਠੀਕ ਹੈਗਾ ਹੈ ਕਿ ਨਹੀਂ, ਕਿ ਅਜੇ ਵੀ ਮਸਲਾ ਬਰਕਰਾਰ ਹੈਗਾ? ਦੇਖੋ ਸਪਲਾਈ ਚੇਨ ਦਾ ਮਸਲਾ ਜਿਹੜਾ ਨਾ ਉਹ ਲੌਂਗ ਟਰਮ ਹੈਗਾ, ਇਸ ਕਰਕੇ ਇਸ ਵੇਲੇ ਤਾਂ ਸਪਲਾਈ ਚੇਨ ਦਾ ਜੇ ਮਸਲਾ ਆਪਾਂ ਗੱਲ ਕਰੀਏ ਕਿ ਜਿਹੜੀ ਸਿੰਪਲ ਮਹੀਨਿਆਂ ਦੇ ਵਿੱਚ ਹੈਗੀ ਹੈ ਕੈਪੈਸਿਟੀ ਬਹੁਤ ਜ਼ਿਆਦਾ ਵਧੀ ਹੋਈ ਆ। ਅੱਗੇ ਪ੍ਰੋਬਲਮ ਇਹੋ ਹੀ ਸੀਗੀ ਕਿ ਕੰਮ ਬਹੁਤ ਜ਼ਿਆਦਾ ਸੀਗਾ ਤੇ ਟਰੱਕਸ ਥੋੜ੍ਹੇ ਸੀਗੇ, ਪਰ ਇਸ ਵੇਲੇ ਜਿਹੜਾ ਇਹ ਹੈਗਾ ਕਿ ਕੰਮ ਬਹੁਤ ਥੋੜ੍ਹਾ ਹੈਗਾ ਤੇ ਕੈਪੈਸਿਟੀ ਜ਼ਿਆਦਾ ਹੋ ਗਈ ਆ। ਸੋ ਆਈ ਡੋਂਟ ਥਿੰਕ ਸੋ ਸਪਲਾਈ ਚੇਨ ਦਾ ਐਡਾ ਵੱਡਾ ਇਸ਼ੂ ਹੈਗਾ, ਪਰ ਕਿਤੇ ਕਿਤੇ ਜਿਹੜੇ ਅਨਫੋਰਸੀਨ ਚੀਜ਼ਾਂ ਹੈਗੀਆਂ ਉਹਨਾਂ ਦੇ ਵਿੱਚ ਸਪਲਾਈ ਚੇਨ ਦਾ ਠੀਕ ਹੈ ਡੈਫੀਨੇਟਲੀ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ, ਔਰ ਡਿਫਰੈਂਟ ਢੰਗ ਦੀ ਪ੍ਰੋਬਲਮ ਹੈਗੀ ਆ। ਪਰ ਜਿਹੜੀ ਆਪਣੇ ਸੋਚਣ ਤੇ ਸਮਝਣ ਵਾਲੀ ਹੈਗੀ ਆ ਆਪਣੇ ਤੱਕ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਉਹਦੇ ਵਿੱਚ ਇੱਡਾ ਜ਼ਿਆਦਾ ਫਰਕ ਨਹੀਂ ਹੈਗਾ, ਮਤਲਬ ਕਿ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਇਸ ਵੇਲੇ, ਕਾਫੀ ਠੀਕ ਆ।
ਜੀ 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 ਬਿਲਕੁਲ ਜੀ ਬਿਲਕੁਲ। ਤੇ ਤੇ ਇੱਕ ਜਿਹੜੀ ਨਾ ਟਰੱਕਿੰਗ ਨੂੰ ਲੈ ਕੇ ਆਪਾਂ ਦੇਖਿਆ ਵੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਟਰੱਕਰਸ ਐਂਟਰ ਹੋਏ ਪਿਛਲੇ 10-15 ਸਾਲਾਂ ਦੇ ਵਿੱਚ। ਹੁਣ ਇਹ ਜਿਹੜੀਆਂ ਖਬਰਾਂ ਆ ਰਹੀਆਂ ਵੀ ਅਮਰੀਕਾ ਤੇ ਕੈਨੇਡਾ ਦੇ ਵਿੱਚ ਸਮਾਲੀਅਨ ਇਮੀਗ੍ਰੈਂਟਸ ਉਹ ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਜ਼ੋਰ ਸ਼ੋਰ ਦੇ ਨਾਲ ਐਂਟਰ ਹੋ ਰਹੇ ਆ, ਕੈਨੇਡਾ ਦੇ ਵਿੱਚ ਵੀ ਤੇ USA ਦੇ ਵਿੱਚ ਵੀ। ਪਹਿਲਾਂ ਉਹ ਐਜ਼ ਏ ਡਰਾਈਵਰ ਹੀ ਹੁੰਦੇ ਸੀ, ਹੁਣ ਵੀ ਐਜ਼ ਏ ਉਹ ਸਿੰਗਲ ਓਨਰ ਆਪਰੇਟਰ ਜਿਹੜੇ ਆ ਬਹੁਤ ਵੱਡੀ ਗਿਣਤੀ 'ਚ ਹੋ ਰਿਹਾ। ਇਹਦੇ ਬਾਰੇ ਇੱਕ ਵੱਡਾ ਆਰਟੀਕਲ ਵੀ ਕੈਨੇਡਾ ਦੇ ਇੱਕ ਵੱਡੇ ਮੈਗਜ਼ੀਨ ਨੇ ਛਾਪਿਆ ਹੈਗਾ। ਸੋ ਆਪਾਂ ਦੇਖਿਆ ਹੀ ਆ ਵੀ ਜਿਹੜੇ ਪੁਰਾਣੇ ਗੋਰੇ ਜਾਂ ਕਾਲੇ ਮੂਲ ਦੇ ਜਿਹੜੇ ਡਰਾਈਵਰ ਸੀ, ਹੁਣ ਉਹਨਾਂ ਦੇ ਜਿਹੜੇ ਬੱਚੇ ਆ ਉਹ ਰਿਟਾਇਰ ਹੋ ਰਹੇ, ਉਹਨਾਂ ਦੇ ਬੱਚੇ ਹਾਂ ਇਸ ਮੋਸਟਲੀ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਹੈਗੀਆਂ ਉਹ ਐਂਟਰ ਹੋ ਰਹੀਆਂ। ਤੇ ਤੁਸੀਂ ਕਿੰਨੇ ਕੁ ਦੇਖੇ ਆ ਵੀ ਜਿਹੜੇ ਸਮਾਲੀਅਨ ਮੂਲ ਦੇ ਵੀ ਡਰਾਈਵਰਸ USA 'ਚ ਉਹਨਾਂ ਦੀ ਕਿੰਨੀ ਐਂਟਰੈਂਸ ਹੋ ਰਹੀ ਆ ਟਰੱਕਿੰਗ ਦੇ ਵਿੱਚ? ਬਿਲਕੁਲ ਜੀ, ਇਹ ਸਮਾਲੀਅਨ ਮੂਲ ਦੇ ਤਾਂ ਕਾਫੀ ਜਿਹੜੇ ਆ ਸਮੇਂ ਤੋਂ ਕਹਿ ਲਓ ਵੀ ਡਰਾਈਵਰ ਜਿਹੜੇ ਆ ਆਪਣੀ ਇੰਡਸਟਰੀ ਦੇ ਵਿੱਚ ਕਾਫੀ ਮਤਲਬ ਕਿ ਵੀ ਇਹ ਹੈਗੇ ਆ, ਔਰ ਕਾਫੀ ਲੋਕੀ ਕੰਮ ਕਰ ਰਹੇ ਹੈਗੇ। ਔਰ ਮੇਰੇ ਖਿਆਲ ਦੇ ਵਿੱਚ ਹੁਣ ਤਾਂ ਟਾਈਮ ਜਿਹੜਾ ਹੈਗਾ, ਜਿੱਦਾਂ ਕਿ ਆਪਣੀ ਪੰਜਾਬੀ ਇੰਡਸਟਰੀ ਜਿਹੜੀ ਆ ਉਹ ਇਹਦੇ ਵਿੱਚ ਆ ਰਹੀ ਹੈ, ਇਸ ਤਰ੍ਹਾਂ ਹੀ ਦੂਜੇ ਮੂਲ ਦੇ ਲੋਕੀ ਵੀ ਉਸੇ ਹੀ ਸਪੀਡ ਨਾਲ ਆ ਰਹੇ ਆ। ਔਰ ਕਾਫੀ ਸਪੀਡ ਨਾਲ ਜਿਹੜਾ ਇਸ ਵੇਲੇ ਕਹਿ ਲਓ ਜੀ ਆਪਣੇ ਜਿਹੜੇ ਹੈਗੇ ਆ ਉਧਰਲੇ ਕਹਿ ਲਓ ਦੂਜੇ ਰਸ਼ੀਅਨ ਮੂਲ ਦੇ ਲੋਕੀ ਆ ਜਾਂ ਇੱਧਰ ਆਪਣੇ ਹੈਗੇ ਆ, ਉਹ ਵੀ ਬਹੁਤ ਜਿਹੜੇ ਆ ਉਹ ਬਹੁਤ ਸਪੀਡ ਦੇ ਨਾਲ ਇਹਦੇ ਵਿੱਚ ਵੱਧ ਰਿਹਾ ਹੈਗਾ। ਜੀ ਆਪਣੇ ਨਾਲ ਕੁਝ ਕਾਲਰ ਜੁੜ ਰਹੇ, ਆਪਾਂ ਉਹਨਾਂ ਦੇ ਸਵਾਲ ਜਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਗੁਰਮੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੀ ਗੱਲਬਾਤ ਹੋ ਰਹੀ ਆ ਡਬਲ ਬ੍ਰੋਕਰੇਜ ਬਾਰੇ, ਜਾਂ ਜੋ ਅੱਜ ਕੱਲ੍ਹ ਦਾ ਹਾਲਾਤ ਨੇ। ਜੋ ਡਬਲ ਬ੍ਰੋਕਰੇਜ ਹੈ ਨਾ, ਮੈਂ ਉਹਨੂੰ ਮਾੜਾ ਨਹੀਂ ਸਮਝਦਾ ਸੀ, ਕਿਉਂਕਿ ਮੈਂ ਬਹੁਤ ਚਿਰ ਇਸ ਇੰਡਸਟਰੀ 'ਚ ਰਿਹਾ। ਰਮਨ ਭਾਜੀ ਮੈਨੂੰ ਜਾਣਦਾ ਚੰਗੀ ਤਰ੍ਹਾਂ। ਗੱਲ ਇਹ ਆ ਨਾ, ਜੇ ਹੁਣ ਇੱਕ ਅੱਧਾ ਟਰੱਕ ਵਾਲਾ ਵੀ ਸਿੱਧੇ ਲੋਡ ਚੱਕਦਾ, ਉਹਨੂੰ ਰੇਟ ਨਹੀਂ ਮਿਲਦਾ। ਜੇ ਕੋਈ 40-50 ਟਰੱਕ ਆ ਜਾਂ 20-25 ਟਰੱਕ ਆ, ਉਹਦੇ ਤਾਂ 10-15 ਓਨਰ ਆਪਰੇਟਰ ਲੱਗੇ ਆ ਨਾ, 100% ਮੈਂ ਕਹਿੰਦਾ ਉਹਨੂੰ ਰੇਟ ਵੱਧ ਮਿਲੂ। ਕਿਉਂਕਿ ਇੱਕ ਓਨਰ ਆਪਰੇਟਰ ਆ, ਜੇ ਕੋਈ ਇੱਕ ਟਰੱਕ ਆ, ਉਹ ਕਿੱਥੋਂ ਰੇਟ ਦੇ ਦੂਗਾ ਬ੍ਰੋਕਰ ਉਹਨੂੰ ਜਾਂ ਕੋਈ ਬਾਇਰ ਉਹਨੂੰ। ਇਸ ਕਰਕੇ ਜੇ ਡਬਲ ਬ੍ਰੋਕਰ ਜੇ 5-7% 2-4% ਕੋਈ ਚਾਰਜ ਕਰਦਾ, ਦੋਨੇ ਪਾਸੇ ਉਹਦੀ ਹੈਡ ਖਤਮ ਹੁੰਦੀ ਆ, ਈਸਟ ਬਾਉਂਡ, ਵੈਸਟ ਬਾਉਂਡ, ਨਾਰਥ ਬਾਉਂਡ, ਸਾਊਥ ਬਾਉਂਡ। ਤੇ ਉਹਦੇ ਨਾਲ ਹੈਡ ਖਤਮ ਕਰਨ ਦੀ ਬਜਾਏ ਦੂਜੇ ਨੂੰ 4 ਪੈਸੇ ਦੇਣੇ ਚੰਗੇ। ਜੇ ਤੁਸੀਂ ਇੱਕ ਕੋਈ ਆਪਣਾ ਆਫਿਸ ਦੇ ਵਿੱਚ ਜਾਂ ਬੰਦਾ ਹੋਰ ਬਿਠਾਉਣੇ, ਉਹਨੂੰ ਵੀ ਤਾਂ ਪੇ ਕਰਨਾ ਹੀ ਪਊ। ਉਹਦਾ ਪੇਪਰ ਵਰਕ ਕਿਹਨੇ ਕਰਨਾ? ਜਵਾਬ ਦਿਓ ਜੀ। ਤੇ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਪਰ ਪ੍ਰੋਬਲਮ ਇਹ ਹੈ ਕਿ ਜੇ 2, 4, 5, 7% ਤੁਹਾਡੇ ਓਰੀਜਨਲ ਲੋਡ ਕਨਫਰਮੇਸ਼ਨ ਤੇ ਅਗਲਾ ਚਾਰਜ ਕਰਦਾ ਤੇ ਨਾ ਤਾਂ ਬਿਗ ਡੀਲ। ਬਟ ਜੇ ਹੁਣ 5000 ਦਾ ਲੋਡ ਲੈ ਕੇ ਤੇ ਉਹਦੇ ਚੋਂ 1500 ਰੱਖ ਕੇ 3500 ਤੇ ਫਿਰ 7% ਚਾਰਜ ਕਰ ਲਏ, ਤੇ ਉਹ ਚੀਜ਼ ਦਾ ਪ੍ਰੋਬਲਮ ਉਹ ਤਾਂ ਬਹੁਤ ਮਾੜੀ ਗੱਲ ਆ। ਹਾਂਜੀ, ਸੋ ਆਪਣੀ ਪ੍ਰੋਬਲਮ ਤਾਂ ਹੈ ਹੀ ਉਹ ਆ। ਜੇ ਤੁਸੀਂ ਕਨਫਰਮੇਸ਼ਨ ਦੇ ਉੱਤੇ 5-7% ਚਾਰਜ ਕਰ ਲਓ ਨਾ। ਦੇਖੋ, ਜਿਹੜਾ ਕੋਈ ਕਰਦਾ ਨਾ 1500 2000 ਦੀ ਕੁੰਡੀ ਲਾਉਂਦਾ, ਉਹ ਇੰਡਸਟਰੀ 'ਚ ਬੜਾ ਚਿਰ ਟਿਕ ਨਹੀਂ ਸਕਦਾ। ਮੈਂ ਟਰੱਕਿੰਗ ਦੇ ਵਿੱਚ ਆਲਮੋਸਟ 30-35 ਸਾਲ ਕੰਮ ਕੀਤਾ। ਮੈਂ ਹੁਣ ਰਿਟਾਇਰ ਹੋਇਆ ਪਿਛਲੇ ਸਾਲ ਹੀ, ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਪਈ ਅਸੀਂ, ਜਿਹਦੇ ਕਰਕੇ ਲਈ ਮੈਂ ਕਹਾਂ ਵੀ ਡਬਲ ਬ੍ਰੋਕਰਿੰਗ ਮਾੜੀ ਸੀ। ਹਾਂਜੀ ਨਹੀਂ, ਉਹ ਤਾਂ ਦੇਖੋ, ਮੈਂ ਤਾਂ ਇੱਕ ਗੱਲ ਕਰਦਾ ਕਿ ਜੇ ਜਿਨ੍ਹਾਂ ਦੇ ਲਈ ਠੀਕ ਆ ਚੱਲ ਰਹੀ ਆ ਠੀਕ ਹੈ ਨਾ। ਪਰ ਜਿਹੜੀ ਹੁਣ ਸਿਚੁਏਸ਼ਨ ਹੈਗੀ ਹੈ, ਜਿਸ ਸਿਚੁਏਸ਼ਨ ਦੇ ਵਿੱਚ ਕਈ ਵਾਰੀ ਅਸੀਂ ਚੀਜ਼ਾਂ ਨੂੰ ਦੇਖਦੇ ਹੈਗੇ ਹਾਂ, ਜਿਸ ਮਤਲਬ ਕਿ ਨਿਗਾਹ ਦੇ ਨਾਲ ਸਾਨੂੰ ਚੀਜ਼ਾਂ ਦਿਖਦੀਆਂ ਹੈਗੀਆਂ ਜਾਂ ਸੁਣਦੇ ਹੈਗੇ ਆ, ਉਹ ਚੀਜ਼ਾਂ ਦੇ ਵਿੱਚ ਜਾ ਕੇ ਅਸੀਂ ਦੇਖੀਦਾ ਕਿ ਉੱਥੇ ਇਹ ਬਹੁਤ ਜ਼ਿਆਦਾ ਇੱਕ ਹਿਸਾਬ ਦਾ ਸ਼ੋਸ਼ਣ ਜਿਹੜਾ ਹੋ ਰਿਹਾ ਹੈਗਾ। ਸੋ ਉਹ ਜਿਹੜਾ ਸ਼ੋਸ਼ਣ ਹੈਗਾ, ਉਹਦੇ ਉੱਤੇ ਜ਼ਰੂਰ ਜਿਹੜੀ ਆ ਚੀਜ਼ ਇਹ ਬਣਦੀ ਆ ਕਿ ਨਹੀਂ, ਇਹ ਬਹੁਤ ਜ਼ਿਆਦਾ ਡਾਊਨ ਚਲਾ ਜਾਂਦਾ ਕੰਮ, ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਂਦਾ। ਸੋ ਇਸ ਕਰਕੇ ਉਸ ਚੀਜ਼ ਉੱਤੇ ਗੱਲ ਕੀਤੀ ਜਾ ਰਹੀ ਹੈ ਕਿ ਉਹ ਚੀਜ਼ ਜਿਹੜੀ ਆ ਉਹ ਬਹੁਤ ਖਰਾਬ ਹੈਗੀ ਆ। ਡਬਲ ਬ੍ਰੋਕਰੇਜ ਜਿਹੜੀ ਆ, ਬਹੁਤ ਕੰਪਨੀਆਂ ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਅੱਜ ਤੱਕ ਡਬਲ ਬ੍ਰੋਕਰੇਜ ਹੀ ਉਹਨਾਂ ਦੇ 'ਚ ਹੈਗੀ ਆ ਕਿ ਆਪਣੀ ਕੰਪਨੀ ਨਾਂ ਤੇ ਲੋਡ ਲੈ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਵੀ ਆ ਉਹ ਵੀ ਇਸ ਤਰ੍ਹਾਂ ਹੀ ਕਰਦੀਆਂ ਹੈਗੀਆਂ, ਜਾਂ ਆਪਣੇ ਜਿਹੜੇ ਬ੍ਰੋਕਰੇਜ ਉਹਨਾਂ ਤੇ ਕਰਦੇ ਆ, ਤੇ ਉਹ ਜਿਹੜਾ ਆਪਣਾ ਸ਼ੇਅਰ ਹੈਗਾ, ਫੇਅਰ ਸ਼ੇਅਰ ਆ, ਉਹ ਰੱਖਦੇ ਆ। ਪਰ ਡੈਫੀਨੇਟਲੀ ਜਿਹੜੀ ਪ੍ਰੋਬਲਮ ਹੈਗੀ ਆ, ਉਹ ਸਿਰਫ ਡਬਲ ਬ੍ਰੋਕਰੇਜ ਉਸ ਕਰਕੇ ਨਹੀਂ ਹੈਗੀ, ਉਹ ਦੂਸਰੇ ਪਾਸੇ ਵੀ ਹੈਗੀ ਹੈ ਕਿ ਜਿਹੜੀ ਐਕਸਟਰਾ ਮਨੀ ਜਿਹੜੀ ਰੱਖਣੀ ਆ ਉਹਦੇ 'ਚ। ਜੀ
ਥੈਂਕ ਯੂ ਕਾਲ ਦੇ ਲਈ ਗੁਰਮੀਤ ਜੀ। ਆਪਣੇ ਅਗਲੇ ਕਾਲਰ ਨੇ ਓਂਕਾਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਈ ਦੀ ਗੱਲ ਨਾਲ ਸਹਿਮਤ ਹੈਗਾ। ਡਬਲ ਬ੍ਰੋਕਰੇਜ ਦਾ ਮਤਲਬ ਤਾਂ ਹੈਗਾ ਠੀਕ, ਜੇ ਮੰਨ ਲਓ ਵੀ ਜਿਸ ਬੰਦੇ ਕੋਲ ਹੁਣ ਇੱਕ ਟਰੱਕ ਆ ਉਹਨੂੰ ਹਾਰਡ ਟੂ ਫਾਈਂਡ ਦਾ ਲੋਡ, ਮਤਲਬ ਪਰ ਡਬਲ ਬ੍ਰੋਕਰੀ ਇਮਾਨਦਾਰੀ ਨਾਲ ਚਾਹੀਦੀ ਆ ਭਾਜੀ। ਗੱਲ ਹੈਗੀ ਤਾਂ ਵੀ ਮੈਨੂੰ 20 ਤੋਂ 22 ਸਾਲ ਹੋ ਗਏ ਇਸ ਇੰਡਸਟਰੀ 'ਚ, ਕਾਫੀ ਦੇਰ ਤੋਂ ਮੈਂ ਡਿਸਪੈਚ ਵੀ ਬੜੇ ਸਾਲ ਕੀਤੀ, ਡਰਾਈਵ ਵੀ ਕੀਤੀ ਆ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਮੈਂ ਇੱਕ ਵਾਰੀ ਮੈਂ ਨਾਮ ਨਹੀਂ ਲੈਂਦਾ, ਇੱਕ ਬੇਕਰਫੀਲਡ ਦੀ ਕੰਪਨੀ ਦਾ ਲੋਡ ਲਿਆ ਸੀਗਾ ਤੇ ਉਹ ਆਉਣਾ ਸੀ ਨਾਰਥ ਕੈਰੋਲੀਨਾ ਤੋਂ ਕੈਲੀਫੋਰਨੀਆ। ਤੇ ਮੇਰੀ ਨਾ ਟੀਮ ਸੀਗੀ ਤਾਂ ਉਹ ਮੈਨੂੰ ਪੁੱਛ ਕਰੀ ਜਾਵੇ ਵੀ ਛੇਤੀ ਪੰਜਾਬੀ ਲੋਕ ਤੁਸੀਂ ਖਰਾਬ ਕਰਦੇ ਹੋ। ਮੈਨੂੰ ਥੋੜਾ ਗੁੱਸਾ ਜਿਹਾ, ਮੈਂ ਜੀ ਚੱਕ ਕੇ JB ਹੰਟ ਦਾ ਲੋਡ ਸੀਗਾ, ਮੈਂ ਉਹਨਾਂ ਨੂੰ ਕਾਲ ਕੀਤੀ। ਪਹਿਲਾਂ ਨੰਬਰ ਲੈ ਲਿਆ ਮੈਂ ਆਪਣੇ ਸ਼ਿਪਰ ਤੋਂ, ਉਹਨੇ ਮੈਨੂੰ ਨੰਬਰ ਦੇ ਦਿੱਤਾ। ਮੈਂ JB ਹੰਟ ਨੂੰ ਕਾਲ ਕੀਤੀ ਤੇ JB ਹੰਟ ਨੂੰ ਮੈਂ ਕਾਲ ਕਰਕੇ ਕਿਹਾ, ਮੈਂ ਯਾਰ ਇੱਦਾਂ ਦਾ ਮੇਰੀ ਟੀਮ ਆ ਵੀ ਪਹੁੰਚ ਜਾਣੀ ਹੈ, ਪਰ ਮੈਨੂੰ ਬੰਦਾ ਤੰਗ ਕਰੀ ਜਾਂਦਾ। ਉਹ ਕਹਿੰਦਾ ਵੀ ਉਹਦਾ ਲੋਡ ਨਹੀਂ ਦੇ ਸਕਦਾ, ਇੱਦਾਂ ਡਬਲ ਕਰ ਨਹੀਂ ਸਕਦਾ। ਤੇਰੀ ਕੰਪਨੀ ਕੀ ਮੇਰੀ ਵੀ ਆਲਰੇਡੀ ਸੈਟਅਪ ਹੈਗੀ ਸੀ। ਮੈਨੂੰ ਕਹਿੰਦਾ ਵੀ ਹਾਊ ਮੱਚ, ਮੈਂ ਕਿਹਾ ਵੀ ਮੈਂ ਲਿਆ 3000 ਦਾ। ਉਹ ਭਾਜੀ ਲੋਡ ਸੀਗਾ 4700 ਦਾ। ਤੇ ਉਹਨਾਂ ਮੈਨੂੰ ਕਹਿੰਦਾ ਤੂੰ ਆਪਣਾ MC ਨੰਬਰ ਦੇ। ਮੈਂ ਇਧਰ ਆਪਣਾ MC ਨੰਬਰ ਲਿਆ ਤੇ ਦਿੱਤਾ ਤੇ ਜਾਨੂ ਮੈਨੂੰ ਉਹ ਪਹਿਲਾਂ ਫੈਕਸ ਆਉਂਦੀ ਹੁੰਦੀ ਸੀ ਲੋਡਾਂ ਦੀ, ਕਾਫੀ ਦੇਰ ਦੀ ਗੱਲ ਆ। ਮੈਨੂੰ ਨਾਲ ਹੀ ਮੇਰੀ ਫੈਕਸ ਬੋਲਿਆ 4700 ਮੈਨੂੰ ਭੇਜ ਦਿੱਤੇ। ਮੁੜ ਕੇ ਜੀ ਉਹ ਬੰਦੇ ਨੇ ਮੈਨੂੰ ਕਈ ਕਾਲਾਂ ਕੀਤੀਆਂ, ਮੇਰਾ ਫੋਨ ਨਹੀਂ ਚੱਕਿਆ। ਮੁੜ ਕੇ ਮੇਰੇ ਡਰਾਈਵਰਾਂ ਨੂੰ ਕਹਿੰਦਾ ਵੀ ਤੁਸੀਂ ਮੇਰੀ ਰੋਟੀ ਲੱਤ ਮਾਰੀ ਆ। ਉਹ ਪਾਕਿਸਤਾਨੀ ਭਰਾ ਸੀਗਾ ਡਰਾਈਵਰ। ਉਹ ਕਹਿੰਦਾ ਉਹ ਰੋਟੀ ਵੀ ਕਹਿੰਦਾ ਹਿਸਾਬ ਕਿਤਾਬ ਨਾ ਖਾਇਆ ਕਰੋ ਨਾ ਫਿਰ ਜਨਾਬ, ਹੈ ਨਾ। $1700 ਦੀ ਰੋਟੀ। ਆਹੋ, ਤੇ ਮਤਲਬ ਭਾਈ ਹੁਣ ਇੱਕ ਮੇਰੀ ਮੈਂ 2 ਮਿੰਟ ਪਹਿਲਾਂ ਇੱਕ ਲੋਡ ਲੱਗਾ ਸੀ ਮਿਸਿਸਿਪੀ ਦਾ, ਆਪਣੇ ਇੱਥੋਂ ਹੋਲਿਸਟਰ ਤੋਂ। ਉਹਦੇ ਮੈਂ ਲੋਡ, ਉਸ ਜਨਾਨੀ ਦੇ ਲੋਡ ਟ੍ਰੈਂਟੀ ਵਾਲੀ ਹੈਗੀ ਆ, ਉਹਨਾਂ ਦੇ ਮੈਂ ਲੋਡ ਹੌਲ ਕੀਤੇ ਆ 6 ਮਹੀਨੇ ਪਹਿਲਾਂ ਫਾਇਰਬਾਗ ਤੋਂ 5500 ਲੂਜੀਆਨਾ ਮਿਸਿਸਿਪੀ 5100। ਮੈਂ ਉਹਨੂੰ ਅੱਜ ਕਿਹਾ, ਉਹ ਕਹਿੰਦੀ ਵੀ ਆਈ ਕੈਨ ਡੂ $3500। ਮੈਂ ਕਿਹਾ ਵੀ ਮੈਂ ਤੇਰੇ ਲੋਡ 5500 ਤੋਂ ਲੈ ਕੇ 5100 ਤੱਕ ਇੰਨੇ ਲਾਏ ਆ। ਵੀ ਕਹਿੰਦੀ ਹਨੀ ਐਵਰੀਥਿੰਗ ਇਜ਼ ਆਈ ਹੈਵ ਰਾਈਟ ਨਾਓ 3500 ਮੋਸਟਲੀ ਕਹਿੰਦੀ 24-2500 ਲੋਕੀ ਜਾ ਰਹੇ ਆ ਉੱਥੇ। ਪ੍ਰੋਬਲਮ ਹੈਗੀ ਭਾਜੀ ਹੁਣ ਇਸ ਵੇਲੇ ਬਹੁਤ ਜ਼ਿਆਦਾ ਟਰੱਕਿੰਗ ਦਾ ਮਾੜਾ ਹਾਲ ਹੋਇਆ ਪਿਆ। ਜਿਹੜੇ ਲੋਕੀ ਹੁਣ ਮੰਨ ਲਓ ਜਿਹੜੇ ਡਰਾਈਵਰ ਮਿਡ ਵੈਸਟ ਚੋਂ ਜਾਂ ਈਸਟ ਚੋਂ ਇੱਧਰ ਆਉਂਦੇ ਆ, ਜਿਹੜੇ ਉੱਧਰ ਰਹਿੰਦੇ ਆ, ਉਹ ਇੱਧਰ ਆ ਕੇ ਖਲਾਰਾ ਪਾਉਂਦੇ ਆ ਵੀ ਬੈਕ ਜਾਣ ਲਈ ਸਸਤੇ ਲੋਡ ਚੱਕ ਲੈਂਦੇ ਆ। ਜਦੋਂ ਅਸੀਂ ਉੱਧਰ ਜਾਂਦੇ ਅਸੀਂ ਵੀ ਟਰਾਈ ਕਰਦੇ ਹਾਂ ਵਾਪਸ ਮੁੜਨ ਦੀ। ਸੋ ਇਸ ਕਰਕੇ ਕਾਫੀ ਜਿਹੜਾ ਮਿਕਸਡ ਅਪ ਹੋਇਆ ਪਿਆ ਕੰਮ। ਮੈਂ ਆਪਣੇ ਭਰਾਵਾਂ ਨੂੰ ਕਹਿੰਦਾ ਵੀ ਚਲੋ ਠੀਕ ਆ, ਜਦੋਂ ਪੈਸੇ ਹੁਣ ਮੰਨ ਲਓ ਡਬਲ ਬ੍ਰੋਕਰੇਜ ਕਰਦੇ ਹੋ, ਪਰ ਏਦਾਂ ਨਾ ਕਰਿਆ ਕਰੋ, ਕਿਸੇ ਦਾ ਲਹੂ ਨਾ ਨਿਚੋੜੋ। ਬਈ ਚਲੋ ਜੇ ਹੱਕ ਸੱਚ ਦੇ 6-5% ਲੈ ਲਓ, ਬਣਦਾ ਤਾਂ ਪਹਿਲਾਂ ਹੀ ਕੁਛ ਨਹੀਂ ਹੈਗਾ। ਜੋ ਡਾਲਰ ਕਾਸਟ ਫਿਊਲ ਦੀ ਕਾਸਟ ਹੈ ਜੀ, ਹੈ ਨਾ। ਸੋ ਇਸ ਕਰਕੇ ਵੀ ਮਤਲਬ ਇਹ ਮਾੜੇ ਟਾਈਮ ਨੂੰ ਥੋੜਾ ਜਿਹਾ ਨਾ ਹਿਸਾਬ ਕਿਤਾਬ ਨਾਲ ਲੰਘਾ ਲਈਏ। ਸੋ ਅੱਛੇ ਚੰਗੇ ਦਿਨ ਆਉਣੇ ਹੀ ਹੈ। ਇਹ 'ਚ ਕੋਈ ਹੈ ਹੀ ਨਹੀਂ ਵੀ ਜਿਹੜੀਆਂ ਬਿਲਡਿੰਗਾਂ ਬਣਾਈਆਂ ਬ੍ਰੋਕਰਾਂ ਨੇ ਏਡਾ ਅਮਰੀਕਾ ਚੱਲਦੀ ਟਰੱਕਿੰਗ ਦੇ ਸਿਰ ਦੇ ਉੱਪਰ ਆ। ਸੋ ਇਹ ਸਦਾ ਦਾ ਏਦਾਂ ਰਹਿਣਾ ਨਹੀਂ ਹੈਗਾ ਜੀ, ਹੈ ਨਾ ਜੀ। ਸੋ ਇਸ ਟਾਈਮ ਨੂੰ ਲੰਘਾ ਦੇਣਾ ਚਾਹੀਦਾ। ਠੀਕ ਹੈ, ਮੇਰੇ ਤਾਂ ਇੰਨੀ ਬੇਨਤੀ ਹੈ ਜੀ। ਥੈਂਕ ਯੂ ਜੀ ਭਾਈ। ਥੈਂਕ ਯੂ ਜੀ, ਮਿਹਰਬਾਨੀ। ਧੰਨਵਾਦ ਜੀ। ਬਿਲਕੁਲ ਜੀ, ਰਮਨ ਜੀ। ਬਿਲਕੁਲ ਜੀ, ਆਪਾਂ ਸੁਣ ਹੀ ਲਿਆ ਕਿ ਡਬਲ ਬ੍ਰੋਕਰੇਜ ਦੇਖੋ, ਅਸੀਂ ਨਹੀਂ ਕਹਿੰਦੇ ਕਿ ਡਬਲ ਬ੍ਰੋਕਰੇਜ ਮਾੜੀ ਆ, ਪਰ ਜਿਹੜੀ ਡਬਲ ਬ੍ਰੋਕਰੇਜ ਦੇ ਨਾਂ ਦੇ ਉੱਤੇ ਜੋ ਕੁਝ ਹੋ ਰਿਹਾ ਹੈਗਾ ਉਹ ਮਾੜਾ ਹੈ। ਜੀ, ਤੇ ਬਿਲਕੁਲ ਸੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408-272-5200 4082725200। ਇਸੇ ਦਰਮਿਆਨ ਕੱਲ ਬਾਈਡਨ ਪ੍ਰਸ਼ਾਸਨ ਦੇ ਦੁਆਰਾ EPA ਨੇ ਜਿਹੜੇ ਨਵੇਂ ਐਮਿਸ਼ਨ ਸਟੈਂਡਰਡਸ ਕਹਿੰਦੇ ਵੀ ਉਹ ਜਾਰੀ ਕਰ ਰਹੇ ਆ। ਸੋ ਜਿਹੜੇ ਤੇਲ ਪਾਈਪ ਐਮਿਸ਼ਨਸ ਆ ਉਹਨਾਂ ਨੂੰ ਘਟਾਉਣ ਦੇ ਲਈ, ਜ਼ੀਰੋ ਐਮਿਸ਼ਨ ਵਹੀਕਲਸ ਆ ਉਹਨਾਂ ਨੂੰ ਵਧਾਉਣ ਦੇ ਲਈ 700 ਪੇਜਾਂ ਦਾ ਇੱਕ ਪ੍ਰੀਐਂਬਲ ਪ੍ਰਪੋਜ਼ਡ ਰੂਲ ਜਿਹੜਾ ਆ ਇਹਨਾਂ ਨੇ ਕੱਲ ਲੈ ਕੇ ਆਂਦਾ ਆ, ਜਿਸ ਉੱਤੇ ਲੋਕ ਕਮੈਂਟ ਕਰਨਗੇ। ਫਿਰ ਇਵੈਂਚੁਅਲੀ ਇਹ ਜਿਹੜੇ ਰੂਲ ਆ ਉਸ ਦੇ ਵਿੱਚ ਆਉਣਗੇ। ਸੋ ਇਹੀ ਚੀਜ਼ ਆਪਾਂ ਦੇਖ ਰਹੇ ਹਾਂ ਵੀ ਹੋਰ ਜ਼ਿਆਦਾ ਜਿਹੜੇ ਐਮਿਸ਼ਨਸ ਨੂੰ ਲੈ ਕੇ ਸਖਤੀ ਦੇਖੀ ਜਾ ਰਹੀ ਆ। ਸਟੈਂਡਰਡਸ ਜਿਹੜੇ ਆ ਉਹ ਹੋਰ ਸਖਤ ਜਿਹੜੇ ਉਹ ਕੀਤੇ ਜਾਣਗੇ। ਇਹਦਾ ਆਪਾਂ ਕੀ ਅਸਰ ਦੇਖ ਸਕਦੇ ਹਾਂ ਇਸ ਟਾਈਮ ਟਰੱਕਿੰਗ ਇੰਡਸਟਰੀ ਦੇ ਉੱਤੇ ਜੇ ਪ੍ਰਪੋਜ਼ਡ ਰੂਲ ਲਾਗੂ ਹੁੰਦਾ ਹੈ? ਦੇਖੋ, ਜਿਹੜੇ ਹੁਣ ਨਾਕੇ ਲੈਂਦੇ ਆ, ਆਪਣੇ ਕੋਲ ਆਲਰੇਡੀ ਆਪਾਂ ਨੂੰ ਪਤਾ ਹੈ ਕਿ ਕੈਲੀਫੋਰਨੀਆ ਵਿੱਚ ਕੀ ਕੁਛ ਹੋਇਆ ਹੈਗਾ ਔਰ ਕੀ ਕੁਛ ਹੋ ਰਿਹਾ ਹੈਗਾ। ਠੀਕ ਹੈ ਨਾ। ਆਪਣੇ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆਏ ਸੀਗੇ ਔਰ ਆ ਰਹੇ ਆ ਅੱਗੇ ਜਿਹੜੇ ਟਫਰ ਰੂਲਸ ਹੈਗੇ ਆ ਹੁਣ ਉਹ ਸਾਰੇ ਕੰਟਰੀ ਦੇ ਉੱਤੇ ਮੰਡਰਾ ਰਹੇ ਹੈਗੇ ਆ। ਸੋ ਇਸ ਕਰਕੇ ਸਾਨੂੰ ਤਾਂ ਕੈਲੀਫੋਰਨੀਆ ਵਾਲਿਆਂ ਨੂੰ ਤਾਂ ਇੱਥੇ ਪਤਾ ਹੀ ਆ ਵੀ ਆਪਣੇ ਨਾਲ ਕੀ ਹੋਇਆ ਪਿਛਲੇ 10 ਸਾਲ ਤੋਂ 15 ਸਾਲ ਤੋਂ ਕੀ ਹੋ ਰਿਹਾ ਹੈਗਾ। ਸੋ ਹੁਣ ਉਹੀ ਜਿਹੜਾ ਸਿਸਟਮ ਹੈਗਾ
ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਾਹਰ ਜਿਹੜੇ ਹੈਗੇ ਆ ਕਮਿਊਨਿਟੀ ਹੈਗੀ ਉਹਨਾਂ ਦੇ ਨਾਲ ਵੀ ਉਹੀ ਚੀਜ਼ਾਂ ਜਿਹੜੀਆਂ ਹੋਣ ਜਾ ਰਹੀਆਂ ਹੈਗੀਆਂ। ਜੀ ਜੀ ਬਿਲਕੁਲ। ਸਰੋਤੇ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਇੱਕ ਆਪਣੇ ਹਰਵਿੰਦਰ ਸਿੰਘ ਹੁਣੀ ਕਰਦੇ ਨੇ YouTube ਦੇ ਉੱਤੇ ਕਮੈਂਟ, ਕਹਿੰਦੇ ਵੀ ਕਿਸੇ ਵੀਰ ਦਾ ਉਹਨਾਂ ਦਾ ਟਰੱਕ ਸਨੋ 'ਚ ਸਟਕ ਹੋ ਗਿਆ ਸੀ ਤੇ ਉਹਨੇ ਟੋ ਕਰਵਾਇਆ, ਫੋਨ ਦੇ ਉੱਤੇ ਹੀ ਉਹਨੇ ਪਹਿਲਾਂ ਪੇਮੈਂਟ ਕਰਤੀ ਤੇ ਉਹ ਬਾਅਦ 'ਚ ਆਏ ਨਹੀਂ, ਪੂਰਾ ਦਿਨ ਜਿਹੜੀ ਉਹਨਾਂ ਨੇ ਵੇਟ ਕਰਾਈ ਤੇ ਕਹਿੰਦੇ ਵੀ ਅਪ ਫਰੰਟ ਜਿਹੜੇ ਉਹ ਸਾਰੇ ਪੈਸੇ ਆ ਉਹ ਨਾ ਦਿਓ ਟੋ ਵਾਲਿਆਂ ਨੂੰ, ਤੇ ਨਹੀਂ ਤਾਂ ਇੱਦਾਂ ਵੀ ਬੰਦਾ ਜਿਹੜਾ ਉਹ ਖੱਜਲ ਕਰ ਜਾਂਦੇ ਆ ਵੀ ਡਾਲਰ ਵੀ ਲੈ ਲਏ ਤੇ ਪਹੁੰਚੇ ਵੀ ਜਿਹੜੇ ਉਹ ਬਹੁਤ ਦੇਰੀ ਦੇ ਨਾਲ। ਇੱਕ ਦਿਨ ਕਹਿੰਦੇ ਪੂਰਾ ਉੱਥੇ ਉਹਨਾਂ ਨੇ ਫਿਰ ਵੇਟ ਕਰਾਇਆ। ਬਿਲਕੁਲ ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਿਲਕੁਲ ਇਹ ਤੁਹਾਨੂੰ ਤਜਰਬੇ ਨਾਲ ਆਉਂਦੀਆਂ, ਥੋੜ੍ਹੀਆਂ ਬਹੁਤ ਆਪਾਂ ਦੱਸ ਦਿੰਦੇ ਆ, ਤਜਰਬੇ ਨਾਲ ਆਉਂਦੀਆਂ, ਤਜਰਬੇ ਦੇ ਨਾਲ ਜਿਹੜਾ ਆ ਉਹ ਕਰਨਾ ਚਾਹੀਦਾ ਕੰਮ ਇਹ। ਜੀ ਜੀ ਤੇ ਆਪਾਂ ਬਿਲਕੁਲ। ਤੇ ਰਮਨ ਜੀ ਆਪਾਂ ਗੱਲਬਾਤ ਕਰਦੇ ਹਾਂ ਜਿੱਦਾਂ ਹੁਣ ਇਕਵਿਪਮੈਂਟ ਨੂੰ ਲੈ ਕੇ, ਜਿਸ ਤਰ੍ਹਾਂ ਟਰੱਕ ਨਵੇਂ ਜਾਂ ਪੁਰਾਣੇ ਜਾਂ ਟ੍ਰੇਲਰ ਨੂੰ ਲੈ ਕੇ, ਕਿਉਂਕਿ ਇੰਟਰਸਟ ਰੇਟ ਇੰਨੇ ਜ਼ਿਆਦਾ ਵੱਧ ਗਏ ਆ। ਆਪਾਂ ਦੇਖਿਆ ਵੀ ਹੁਣ ਘਰਾਂ ਦੇ ਲਈ ਵੀ ਜਿਹੜਾ ਇੰਟਰਸਟ ਰੇਟ ਆ 6.5-7% ਦੇ ਕਰੀਬ ਆ। ਕੱਲ ਮੈਂ ਕਿਸੇ ਬਿਜ਼ਨਸ ਬ੍ਰੋਕਰ ਨਾਲ ਗੱਲਬਾਤ ਕਰਦਾ ਸੀ, ਉਹ ਕਹਿੰਦਾ ਸੀ ਵੀ ਜਿਹੜੇ ਬਿਜ਼ਨਸਿਸ ਆ, ਚਾਹੇ ਕੋਈ ਗੈਸ ਸਟੇਸ਼ਨ ਜਾਂ ਹੋਰ ਜਿੰਨੇ ਵੀ ਬਿਜ਼ਨਸ ਬਾਈ ਕਰਦੇ ਆ, ਉਹਨਾਂ ਦੇ ਇੰਟਰਸਟ ਰੇਟ ਤਾਂ 9 ਤੋਂ ਲੈ ਕੇ 10% ਤੱਕ ਹੋਏ ਆ। ਸੋ ਟਰੱਕਿੰਗ ਦੇ ਜਦੋਂ ਹੁਣ ਤੁਸੀਂ ਬਾਈ ਕਰਦੇ ਆ, ਉਹਨਾਂ ਦਾ ਇੰਟਰਸਟ ਰੇਟ ਵੀ ਨੈਚੁਰਲੀ ਬਹੁਤ ਜ਼ਿਆਦਾ ਵਧਿਆ ਹੋਣਾ ਪਿਛਲੇ ਸਾਲ ਦੇ ਦੌਰਾਨ, ਤੇ ਉਹਨਾਂ ਦੀਆਂ ਪ੍ਰਾਈਸਿਸ ਦੇ ਵਿੱਚ ਕਿੰਨਾ ਕੁ ਫਰਕ ਪਿਆ ਤੇ ਇੰਟਰਸਟ ਦਾ ਕਿੰਨਾ ਕੁ ਫਰਕ ਆ? ਜੇ ਕੋਈ ਨਵਾਂ ਲੈਣਾ ਚਾਹੁੰਦਾ ਆ ਜਾਂ ਪੁਰਾਣਾ ਲੈਣਾ ਚਾਹੁੰਦਾ ਆ, ਉਹਦੇ ਲਈ ਕੀ ਸਲਾਹ ਹੈਗੀ ਆ? ਦੇਖੋ ਜੀ, ਮੈਂ ਤਾਂ ਅਜੇ ਹਾਲ ਦੀ ਘੜੀ ਇਹ ਕਹਿਣਾ ਕਿ ਟਰੱਕ ਜਿਹੜਾ ਨਹੀਂ ਲੈਣਾ ਚਾਹੀਦਾ। ਇਸ ਵੇਲੇ ਆਪਣੇ ਕਹਿਣ ਦਾ ਨਾ ਤਾਂ ਪਿਛਲੇ 2 ਸਾਲ ਦੇ ਵਿੱਚ ਕੋਈ ਖਾਸ ਫਰਕ ਪਿਆ ਲੋਕਾਂ ਨੂੰ, ਤੇ ਨਾ ਹੀ ਮੇਰੇ ਖਿਆਲ ਅੱਗੇ ਪੈਂਦਾ ਲੱਗਦਾ ਹੈਗਾ, ਕਿਉਂਕਿ ਮਾਰਚ ਦੀ ਕਲਾਸ 8 ਜਿਹੜੀ ਸੇਲਸ ਹੈਗੀ ਆ ਉਹ ਆਲਮੋਸਟ 22% ਉੱਤੇ ਗਈ ਹੈਗੀ ਆ। ਸੋ ਕਲਾਸ 8 ਦੇ ਜਿਹੜੇ ਟਰੱਕ ਹੈਗੇ ਆ, ਜਿਹੜੇ ਆਪਣੇ ਮੇਨ ਆਪਾਂ ਯੂਜ਼ ਕਰਦੇ ਆ, ਮਾਰਚ ਦੀ ਜਿਹੜੀ ਆ ਸੇਲਸ ਆ ਉਹ 22% ਉੱਤੇ ਗਈ ਹੈਗੀ। 24,823 ਟਰੱਕ ਜਿਹੜੇ ਆ ਮਾਰਚ ਦੇ ਵਿੱਚ ਵਿਕੇ ਹੈਗੇ ਆ। ਸੋ ਜੇ ਆਪਾਂ ਗੱਲ ਕਰੀਏ ਵੀ ਕੋਈ ਟਰੱਕ ਲੈਣ ਦੀ ਇਸ ਵੇਲੇ ਜੇ ਹਿਸਾਬ ਦੇ ਰੇਟਸ ਹੈਗੇ ਆ, ਜਾਂ ਆਪਾਂ ਹੁਣ 2 ਸਾਲ ਪਹਿਲਾਂ ਵੀ ਆਪਾਂ ਇਹੋ ਹੀ ਗੱਲ ਕਰਦੇ ਰਹੇ ਸੀਗੇ ਕਿ ਆਪਣੇ ਜਿਹੜੇ ਰੇਟਸ ਹੈਗੇ ਆ 2.5 ਲੱਖ ਦੇ ਟਰੱਕ ਹੈਗੇ ਆ, 2 ਲੱਖ 2.5 ਲੱਖ ਦੇ ਟਰੱਕ ਆ, ਉਹ ਵਰਥ ਇਟ ਨਹੀਂ ਹੈਗੇ ਤੁਹਾਨੂੰ। ਨਹੀਂ ਕਿਸੇ ਢੰਗ ਨਾਲ ਵੀ ਉਹ ਵਾਰਾ ਨਹੀਂ ਕਰ ਸਕਦੇ। ਤੇ ਹੁਣ ਇਸ ਵੇਲੇ ਜਿਹੜੀ ਆ ਪ੍ਰਾਈਸਿਸ ਦਾ ਕੋਈ ਖਾਸ ਐਡਾ ਫਰਕ ਨਹੀਂ ਪਿਆ ਹੈਗਾ। ਜੇ ਕਹਿ ਲਓ ਵੀ ਜਿਹੜਾ ਟਰੱਕ ਹੈਗੇ ਆ 1,80,000 ਤੋਂ ਲੈ ਕੇ ਤੇ 2,20,000 ਤੱਕ ਅਜੇ ਵੀ ਜਿਹੜੇ ਟਰੱਕ ਨਵੇਂ ਕੁਝ ਚੱਲ ਰਹੇ ਹੈਗੇ ਆ। ਯੂਜ਼ ਟਰੱਕ ਦੀ ਮਾਰਕੀਟ ਥੋੜੀ ਜਿਹੀ ਸਲੋ ਡਾਊਨ ਹੋਈ ਹੈਗੀ ਹੈ। ਯੂਜ਼ ਟਰੱਕ ਦੀ ਮਾਰਕੀਟ ਥੋੜ੍ਹੀਆਂ ਪ੍ਰਾਈਸਾਂ ਘਟੀਆਂ ਹੈਗੀਆਂ, ਪਰ ਅਗੇਨ ਯੂਜ਼ ਟਰੱਕ ਦੀ ਪ੍ਰਾਈਸਿਸ ਵੀ ਅਜੇ ਵੀ ਸਟਿਲ ਹਾਈ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਤਾਂ ਜੇ ਕਿਸੇ ਨੇ ਨਵਾਂ ਟਰੱਕ ਲੈਣਾ ਹੈਗਾ ਤੇ ਬੀ ਕੇਅਰਫੁਲ, ਕਿਉਂਕਿ ਜਿਹੜੀ ਮਾਰਕੀਟ ਹੈਗੀ ਆ ਉਹ ਅਜੇ ਉੱਠਣ ਵਾਲੀ ਲੱਗ ਨਹੀਂ ਰਹੀ ਜਿਸ ਹਿਸਾਬ ਦੇ ਹਾਲਾਤ ਲੱਗਦੇ ਆ। ਅਪ੍ਰੈਲ ਦਾ ਮਹੀਨਾ ਹੈਗਾ ਤੇ ਅੱਜ ਵੀ ਸਵੇਰੇ ਤੁਸੀਂ ਜੈਕਟ ਪਾ ਕੇ ਫ੍ਰਿਜ਼ਨੋ ਏਰੀਆ ਦੇ ਵਿੱਚ ਕੰਮ ਤੇ ਜਾਂਦੇ ਆ ਤੇ ਡੈਫੀਨੇਟਲੀ ਜਿਹੜਾ ਪ੍ਰੋਡਿਊਸ ਦਾ ਇੱਥੇ ਕੰਮ ਹੈਗਾ ਉਹ ਬਹੁਤ ਸਲੋ ਪ੍ਰੋਬਲਮ ਹੈਗਾ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਸੁਖਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਨੂੰ ਪੁੱਛਣਾ ਸੀਗਾ ਵੀ ਇਦਾਂ ਦੀ ਵੀ ਕੋਈ ਪਾਲਿਸੀ ਹੈਗੀ? 2 ਦਿਨ ਪਹਿਲਾਂ ਮੇਰੇ ਟਰੱਕ ਦੀ ਇੱਕ ਕੂਲੈਂਟ ਹੋਜ਼ ਪਾੜ ਗਈ ਤੇ ਪਾਉਣ ਨੂੰ ਤਾਂ ਅੱਧਾ ਪੌਣਾ ਘੰਟਾ ਲਾਇਆ ਉਹਨਾਂ ਨੇ, ਪਰ ਮੈਨੂੰ ਉਹਨਾਂ ਨੇ ਮਿਨੀਮਮ 2 ਘੰਟੇ ਦੇ ਚਾਰਜ ਕੀਤੇ। ਜਿਹੜਾ ਪਾਰਟਸ ਸੀ ਆਲਮੋਸਟ $56 ਦਾ, ਉਹਨੇ ਚਾਰਜ ਮੈਨੂੰ 600 ਸਮਥਿੰਗ ਕੀਤੇ ਆ ਜੀ, $618। ਇੱਦਾਂ ਦੀ ਪਾਲਿਸੀ ਹੈ ਕੋਈ ਵੀ ਉਹ ਆਪਾਂ ਨੂੰ ਮਿਨੀਮਮ ਚਾਰਜ ਕਰਨਗੇ 2 ਵਜੇ? ਮੇਰਾ ਟਰੱਕ ਡਰਾਈਵ ਕਰਕੇ ਉੱਥੇ ਪਹੁੰਚ ਗਿਆ ਸੀ ਲੋਕੇਸ਼ਨ ਤੇ, ਕੋਈ ਰੋਡ ਸਾਈਡ ਨਹੀਂ ਸੀ, ਆਫਟਰ ਆਵਰ ਨਹੀਂ ਸੀ, ਰੈਗੂਲਰ ਆਵਰ ਟਾਈਮ ਦੇ ਵਿੱਚ ਪਹੁੰਚ ਗਿਆ ਸੀ। ਉਹ ਕਹਿੰਦੇ ਅਸੀਂ ਮਿਨੀਮਮ 2 ਆਵਰ ਦੇ ਚਾਰਜ ਕਰਨੇ ਹੀ ਕਰਨੇ ਆ ਜੀ। ਹਾਂਜੀ, ਇਹ ਜੀ ਉਹਨਾਂ ਦੀ ਜਿਹੜੀ ਆ, ਕਿਉਂਕਿ ਪ੍ਰਾਈਵੇਟ ਬਿਜ਼ਨਸ ਹੈਗਾ, ਕੋਈ ਗਵਰਨਮੈਂਟ ਦਾ ਬਿਜ਼ਨਸ ਨਹੀਂ ਹੈਗਾ, ਸੋ ਇਸ ਕਰਕੇ ਪ੍ਰਾਈਵੇਟ ਬਿਜ਼ਨਸ ਹੈ, ਉਹਨਾਂ ਦੀ ਆਪਣੀ ਪਾਲਿਸੀ ਹੈਗੀ, ਉਹਨਾਂ ਨੇ ਕੀ ਕਰਨਾ ਹੈਗਾ। ਇਹਦੇ 'ਚ ਆਪਾਂ ਮਤਲਬ ਕਿ ਕੋਈ ਵੀ ਐਸਾ ਰੂਲ ਐਂਡ ਰੈਗੂਲੇਸ਼ਨ ਨਹੀਂ ਹੈਗਾ ਜਿੱਥੇ ਉਹਨਾਂ ਨੂੰ ਕਹਿ ਸਕੇ ਕਿ ਤੁਸੀਂ ਇੰਨੇ ਨਹੀਂ ਕਰਨੇ, ਇੰਨੇ ਕਰਨੇ। ਮੇ ਵੀ ਉਹਨਾਂ ਨੇ ਮਿਨੀਮਮ 2 ਆਵਰ ਦਾ ਜਿਹੜਾ ਉਹ ਰੱਖਿਆ ਹੋਵੇ ਵੀ ਉਹਦੇ ਕਰਨੇ ਜਾਂ ਹੁਣ ਪਤਾ ਬੰਦਾ ਫਸਿਆ ਹੁਣ ਹੈ ਤਾਂ ਚਲੋ ਮਾੜੀ ਗੱਲ ਜੀ।
ਯੂਜ਼ਲੀ 2 ਘੰਟੇ ਦਾ ਤਾਂ ਕਰਦੇ ਹੀ ਕਰਦੇ ਆ। ਹੂੰ ਇਹ ਤਾਂ ਇੱਕ ਇੰਡਸਟਰੀ ਸਟੈਂਡਰਡ ਜਿਹਾ ਬਣਾ ਲਿਆ ਆਪੇ ਉਹਨਾਂ ਨੇ, ਕਹਿ ਲਓ। ਸਾਰੇ ਕਰਨ ਲੱਗੇ, ਦੇਣ ਲੱਗੇ, ਤੇ ਫਿਰ ਉਹ ਕਹਿੰਦੇ ਵੀ ਚਲੋ ਠੀਕ ਆ, ਹੁਣ ਅਗਲੇ ਦਿੰਦੇ ਆ ਤੇ ਫਿਰ ਉਹ ਕਰਦੇ ਹੀ ਆ ਫਿਰ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਚੱਲ ਰਹੀਆਂ ਹੈਗੀਆਂ। ਇਹਦੇ ਤੇ ਰੂਲ ਤਾਂ ਨਹੀਂ ਕੋਈ ਬਣਿਆ ਜਾ ਸਕਦਾ, ਕਿਉਂਕਿ ਨਹੀਂ, ਰੂਲ ਤਾਂ ਨਹੀਂ ਕੰਟਰੀ ਆ ਬਣਿਆ। ਜੀ ਥੈਂਕ ਯੂ ਸੁਖਜਿੰਦਰ ਜੀ, ਕਾਲ ਲਈ ਮਿਹਰਬਾਨੀ। ਥੈਂਕ ਯੂ ਜੀ। ਜਤਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜਾ ਮੁੱਦਾ ਤੁਸੀਂ ਅੱਜ ਚੱਕਿਆ ਡਿਸਪੈਚ ਦਾ ਜਾਂ ਆਹ ਟਰੱਕ ਦਾ, ਮੈਂ ਬਹੁਤ ਖੁਸ਼ ਹਾਂ। ਮੈਂ 1971 ਦਾ ਟਰੱਕ ਚਲਾਉਣਾ, ਇੰਡੀਆ ਚਲਾਇਆ, ਅਰਬ ਕੰਟਰੀ ਚਲਾਇਆ, ਇੱਥੇ ਆ ਕੇ ਚਲਾਇਆ। ਜਿਹੜੀਆਂ ਤੁਸੀਂ ਗੱਲਾਂ ਅੱਜ ਕੀਤੀਆਂ ਬਹੁਤ ਸੋਹਣੀਆਂ ਕੀਤੀਆਂ। ਜਿਹੜੇ ਬਾਦਲ ਦੇ ਭਤੀਜੇ ਇੱਥੇ ਬੈਠੇ ਆ ਕੁੰਡੀ ਮਾਰਦੇ, ਜਿਹੜੀ ਤੁਸੀਂ ਗੱਲ ਕਹਿ ਰਹੇ ਆ ਵੀ 15 ਲੋੜ 5000 ਦਾ ਵਿੱਚੋਂ 1500 ਖਾਣਾ, ਤੁਸੀਂ ਉਹਨਾਂ ਨੂੰ ਵਧੀਆ ਕਹਿ ਰਹੇ ਆ ਬਈ ਉਹ ਕੁੜੀ ਮਰਦੇ। ਪਤਾ ਗੱਲ, ਬਾਦਲ ਭਤੀਜੇ ਬਹੁਤ ਇੱਥੇ ਬੈਠੇ ਅਮਰੀਕਾ ਦੇ ਵਿੱਚ, ਜਿਹੜੇ ਸਿੱਖ ਨੂੰ ਖਾਈ ਜਾਂਦੇ ਆ, ਪੰਜਾਬੀ ਨੂੰ ਹੀ ਖਾਈ ਜਾਂਦੇ ਆ। ਤੇ ਦੱਸੋ ਪੰਜਾਬੀ ਕਾਮਯਾਬ ਕਿੱਦਾਂ ਹੋਊਗਾ, ਮੈਨੂੰ ਦੱਸੋ। ਜੀ ਤੁਸੀਂ ਦੱਸੋ ਇਹ ਗੱਲ, ਮੇਰੀ ਗੱਲ ਦਾ ਤੁਸੀਂ ਦੱਸੋ, ਗੁੱਸਾ ਨਾ ਕਰਿਓ। ਜਿਹੜੇ ਬੰਦੇ ਕੋਈ ਕਰਦੇ ਆ, ਕੁੰਡੀ ਮਾਰਦੇ ਆ, ਕਿਸੇ ਨੂੰ ਉੱਠਣ ਦਿੰਦੇ ਹੀ ਨਹੀਂਗੇ। ਉਹ ਪਹਿਲਾਂ ਪੁੱਛ ਲੈਂਦੇ ਤੇਰੇ ਘਰ ਦੀ ਪੇਮੈਂਟ ਕਿੰਨੀ ਆ, ਕਿੰਨੇ ਬੱਚੇ ਆ, ਕਿੰਨੀਆਂ ਕਾਰਾਂ, ਕੀ ਤੇਰਾ ਖਰਚਾ, ਉਸ ਹਿਸਾਬ ਨਾਲ ਕੁੰਡੀ ਮਾਰਦੇ ਆ ਜੀ। ਉਹ ਬੰਦਾ ਭਾਜੀ ਘਰੇ ਪੈਸਾ ਨਹੀਂ ਆਉਂਦਾ, ਟਰੱਕ ਚਲਾਉਣਾ ਮੈਂ ਵੀ, ਪੈਸਾ ਨਹੀਂ ਘਰੇ ਆਉਂਦਾ, ਇੰਨੀ ਕੁੰਡੀ ਮਾਰਦੇ ਆ। ਬੰਦੇ ਨੂੰ ਮਾਰ ਕੇ ਰੱਖ ਦਿੰਦੇ, ਕਿੱਦਾਂ ਕਾਮਯਾਬ ਹੋਊਗਾ ਬੰਦਾ। ਜੀ ਜੇ ਮੈਂ ਗਲਤ ਬੋਲਦਾ ਨਾ, ਮੇਰੇ ਬੰਦਾ ਆ ਕੇ ਮੈਨੂੰ ਕੋਈ ਕਹਿ ਸਕਦਾ। ਜੀ ਨਹੀਂ, ਥੈਂਕ ਯੂ, ਆਪਣੇ ਵਿਚਾਰ ਰੱਖਣ। ਮੈਂ 1971 ਦਾ ਟਰੱਕ ਚਲਾਉਣਾ ਜੀ ਬਾਈ ਜੀ, ਜੀ ਹਲੇ ਵੀ ਚਲਾਉਣਾ। ਜੰਗ ਮੁੰਡਾ ਮੇਰੇ ਬਰਾਬਰ ਨਹੀਂ ਚਲਾ ਸਕਦਾ। ਜੀ ਥੈਂਕ ਯੂ ਜਤਿੰਦਰ ਜੀ, ਬਹੁਤ ਵਧੀਆ ਜੀ, ਬਿਲਕੁਲ ਮਿਹਨਤ ਕਰਨੀ ਚਾਹੀਦੀ ਆ। ਪਰ ਦੇਖੋ ਇਹ ਵੀ ਹੁਣ ਮਾੜੀ ਆ ਤਦੇ ਕਈ ਵਾਰੀ ਮੈਂ ਆਪਣੇ ਰਮਨ ਭਾਜੀ ਕਈ ਵਾਰ ਜਦ ਫ੍ਰਿਜ ਨੂੰ ਜਾਂਦਾ ਉਹਨਾਂ ਕੁੰਡੀ ਕੁਛ ਏਦਾਂ ਦੇ ਲਿਖਿਆ ਹੁੰਦਾ ਟਰੱਕਾਂ ਦੇ ਪਿੱਛੇ, ਕੁੰਡੀ ਤੇ ਸੁੰਡੀ ਕੁਛ ਏਦਾਂ ਦਾ ਹਨਾ। ਸੋ ਇਹਦਾ ਮਤਲਬ ਬਹੁਤ ਬੰਦੇ ਵਿਚਾਰੇ ਆਪਣੇ ਸ਼ਿਕਾਰ ਹੈਗੇ ਇਸ ਕੰਮ ਦੇ। ਪਰ ਮਾੜੀ ਗੱਲ ਆ, ਦੇਖੋ ਆਪਣਾ ਆਪਣੇ ਨੂੰ ਮਦਦ ਕਰੇ, ਉਹਦੀ ਹੈਲਪ ਕਰੇ, ਇੱਕ ਦੂਜੇ ਦੇ ਨਾਲ ਤਾਂ ਹੋਵੇ, ਨਾ ਕਿ ਇੱਕ ਦੂਜੇ ਨੂੰ ਜਿਹੜਾ ਉਹ ਹੇਠਾਂ ਰੀਜ਼ਨੇਬਲ ਰੱਖੋ। ਦੇਖੋ ਹਰ ਇੱਕ ਦੇਖੋ ਹਰ ਇੱਕ ਦੇ ਢਿੱਡ ਲੱਗਾ, ਹਰ ਇੱਕ ਨੇ ਪਰਿਵਾਰ ਪਾਲਣੇ, ਸਾਰਾ ਕੁਝ ਕਰਨਾ, ਪਰ ਏਦਾਂ ਨਹੀਂ ਹੋਣਾ ਚਾਹੀਦਾ। ਬਾਕੀ ਏਦਾਂ ਵੀ ਨਹੀਂ ਹੋ ਸਕਦਾ ਵੀ ਸਾਰੇ ਉਹ ਹੋਣ। ਠੀਕ ਆ, ਫਿਰ ਜੇ ਮੈਜੋਰਟੀ ਚ, ਕਿਉਂਕਿ ਕਾਲਾਂ ਜਦ ਆਉਂਦੀਆਂ ਨਾ, ਫਿਰ ਇਹ ਲੱਗਦਾ ਵੀ ਨਹੀਂ ਬਹੁਤਾ ਇਹ ਵੱਡੀ ਪ੍ਰੋਬਲਮ ਹੈਗੀ ਆ। ਤਾਂ ਪ੍ਰੋਬਲਮ ਕੀ ਆ ਭਾਜੀ, ਸਾਰਿਆਂ ਨੂੰ ਵੱਡੀ ਪ੍ਰੋਬਲਮ ਇਹ ਆ ਕਿ ਐਜੂਕੇਸ਼ਨ ਦੀ ਪ੍ਰੋਬਲਮ ਹੈਗੀ ਆ। ਜੇ ਤੁਸੀਂ ਸ਼ੁਰੂ 'ਚ ਜਦੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਣਾ ਆ, ਤੇ ਸ਼ੁਰੂ 'ਚ ਤੁਸੀਂ ਆਪਣਾ ਜਿਹੜਾ ਹੋਮਵਰਕ ਕਰੋ, ਤੁਸੀਂ ਆਪਣੇ ਆਪ ਨੂੰ ਪ੍ਰੀ ਕੁਆਲੀਫਾਈ ਕਰੋ ਕਿ ਤੁਸੀਂ ਇਸ ਬਿਜ਼ਨਸ ਕਰਨ ਦੇ ਕਾਬਲ ਹੈਗੇ ਆ ਕਿ ਨਹੀਂ ਹੈਗੇ। ਕੀ ਤੁਸੀਂ ਓਨਰ ਆਪਰੇਟਰ ਬਣਨ ਦੇ ਕਾਬਲ ਹੈਗੇ ਕਿ ਨਹੀਂ ਹੈਗੇ। ਹਰ ਇੱਕ, ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਕੋਈ ਨਹੀਂ ਹੈਗਾ, ਪਰ ਜੇ ਤੁਸੀਂ ਨਹੀਂ ਹੈਗੇ ਤਾਂ ਐਟਲੀਸਟ ਉਹਨੂੰ ਐਕਨੋਲੇਜ ਕਰਕੇ ਉਹਦੀ ਪੜ੍ਹਾਈ, ਉਹਦੀ ਬੈਕਗਰਾਊਂਡ, ਉਹਦਾ ਸਾਰਾ, ਉਹਦੀ ਸਿੱਖਿਆ ਲਓ ਪਹਿਲਾਂ। ਇਹ ਸਾਰੇ ਕਸੂਰ ਜਿਹੜੇ ਆ, ਸਾਰੀਆਂ ਪ੍ਰੋਬਲਮਾਂ ਦੀ ਜੜ ਹੈਗੀ ਆ ਸਾਡੀ ਅਗਿਆਨਤਾ, ਔਰ ਅਸੀਂ ਉਸ ਚੀਜ਼ ਨੂੰ ਮੰਨਦੇ ਵੀ ਨਹੀਂ ਤੇ ਉਸ ਚੀਜ਼ ਨੂੰ ਲੈਣ ਨੂੰ ਹਾਮੀ ਵੀ ਨਹੀਂ ਭਰਦੇ। ਠੀਕ ਆ। ਸੋ ਇਹ ਚੀਜ਼ ਜਿਹੜੀ ਆ, ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਵਿਦਆਊਟ ਨੌਲੇਜ ਆਉਂਦੇ ਆ, ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਟਰੱਕ ਲੈ ਲਿਆ, ਸਭ ਕੁਝ ਲੈ ਲਿਆ। ਹੁਣ ਜਿਹੜੀ ਮੈਂ ਗੱਲ ਕੀਤੀ ਹੈ, ਜਿਹੜਾ ਬੰਦਾ ਇੱਥੋਂ ਨਵਾਂ ਟਰੱਕ ਟ੍ਰੇਲਰ ਲੈ ਕੇ ਤੇ ਜਾ ਕੇ ਕਿੰਗਮੈਨ ਜਾ ਕੇ ਆਪਣੀ ELD ਪੁੱਛ ਰਿਹਾ, ਬਾਏ ਕਰਨ ਦੀ ਟਰਾਈ ਕਰ ਰਿਹਾ, ਉਹ ਬੰਦਾ ਕਿੰਨੀ ਕੁ ਐਜੂਕੇਸ਼ਨ ਲੈ ਕੇ ਆਇਆ ਹੋਊਗਾ ਇਸ ਇੰਡਸਟਰੀ ਦੇ ਵਿੱਚ, ਤੇ ਉਹ ਕੀ ਐਕਸਪੈਕਟ ਕਰਦਾ ਕਿ ਉਹਨੂੰ ਕੀ ਇੱਥੇ। ਫਿਰ ਦੇਖੋ, ਜਿਹੜਾ ਇੱਥੇ ਕਹਿੰਦੇ ਹੁੰਦੇ ਆ, ਉਹ ਜਿਹੜਾ ਜਲਾਦ ਛੁਰੀ ਲੈ ਕੇ ਬੈਠਾ, ਉਹਨੇ ਤਾਂ ਨਹੀਂ ਦੇਖਣਾ ਵੀ ਭਾਈ ਇਹ ਅੱਜ ਬੱਕਰੇ ਨੇ ਘਾਹ ਥੋੜਾ ਖਾਧਾ ਸੀ, ਇਹਨੂੰ ਨਾ ਵੱਢੀਏ ਤੇ ਦੂਜੇ ਨੂੰ ਵੱਢ ਲਈ ਜਿਹਨੇ ਵੱਧ ਖਾਧਾ ਸੀ। ਉਹਨੇ ਤਾਂ ਜਿਹੜਾ ਸਾਹਮਣੇ ਆ ਗਿਆ ਉਹਨੇ ਰਗੜ ਦੇਣਾ ਜੀ। ਸੋ ਇਸ ਕਰਕੇ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈਗੀ ਆ ਕਿ ਅਸੀਂ ਐਜੂਕੇਸ਼ਨ ਆਪਣੀ ਪੂਰੀ ਨਹੀਂ ਕਰਦੇ। ਅਸੀਂ ਜਿਹੜਾ ਵੀ ਕੰਮ 'ਚ ਆਉਣ ਲੱਗਦੇ ਹਾਂ, ਦੇਖਾ ਦੇਖੀ ਆ ਜਾਂਦੇ ਹਾਂ, ਇੱਕ ਦੂਜੇ ਦੇ ਪਿੱਛੇ ਲੱਗ ਕੇ ਆ ਜਾਂਦੇ ਹਾਂ, ਪਰ ਅਸੀਂ ਆਪਣੇ ਆਪ ਨੂੰ ਰੈਡੀ ਨਹੀਂ ਕਰਦੇ ਉਸ ਕੰਮ ਦੇ ਲਈ। ਇਹ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਦਾ ਜੜ ਆ। ਨਾ ਕਿ ਕੋਈ ਤੁਹਾਨੂੰ ਧੋਖਾ ਕਿੱਦਾਂ ਦੇ ਜਾਊਗਾ। ਜੇ ਤੁਹਾਨੂੰ ਆਪਣੇ ਆਪ ਦੇ ਵਿੱਚ ਪੂਰਾ ਤੁਹਾਨੂੰ ਪਤਾ ਹੋਊਗਾ, ਤੁਸੀਂ ਐਜੂਕੇਟ ਹੋਊਗੇ, ਤੁਹਾਨੂੰ ਧੋਖਾ ਕਿੱਦਾਂ ਦੇ ਜਾਊਗਾ ਕੋਈ, ਤੁਹਾਨੂੰ ਕਿੱਦਾਂ ਕੋਈ ਤੁਹਾਨੂੰ ਵੜ ਜਾਊਗਾ। ਠੀਕ ਹੈ ਨਾ। ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਸ ਸਾਰੇ ਕਾਸੇ ਦੀ ਜੜ ਜਿਹੜੀ ਆ, ਉਹ ਹੈਗੀ ਆ ਐਜੂਕੇਸ਼ਨ ਦਾ ਨਾ ਹੋਣਾ। ਜੀ ਆਪਣੇ ਅਗਲੇ ਕਾਲਰ ਨੇ ਪਾਲ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਵਾਜ਼ ਠੀਕ ਆ ਰਹੀ ਹੈ? ਮੈਂ ਡਰਾਈਵ ਕਰਦਾ ਜੀ। ਜੀ ਹਾਂਜੀ ਠੀਕ ਆ ਰਹੀ। ਹਾਂਜੀ, ਮੇਰਾ ਪਹਿਲਾ 2 ਸਵਾਲ ਆ ਜੀ। ਭਈਆ ਜਿਹੜੀ ਟਰੱਕ ਟ੍ਰੇਲਰ ਬੰਦੇ ਨੇ ਨਵਾਂ ਲਿਆ, ਕਿੰਗਮੈਨ ਜਾ ਕੇ ਲੌਗ ਬੁੱਕ ਬਾਰੇ ਪੁੱਛ ਰਿਹਾ, ਚਲੋ ਇਹ ਥੋੜਾ ਜਿਹਾ ਜਵਾਬ ਦੇ ਦਿਓ, ਬਾਹਲਾ ਨਾ ਜ਼ੋਰ ਦਿਓ। ਪਹਿਲੇ ਸਵਾਲ ਤੇ ਬਈ ਇਹ ਸੁਣੀ ਸੁਣਾਈ ਗੱਲ ਆ ਬਈ ਜਾਂ ਪੱਕੀ ਗੱਲ ਆ? ਸ਼ੋਰ ਬਈ ਇਹਨਾਂ ਨੂੰ
ਗੱਲ ਇਹਨਾਂ ਨੂੰ ਪੁੱਛ ਰਿਹਾ ਕਿਸੇ ਬੰਦੇ ਨੂੰ ਇਹਨਾਂ ਦੇ ਨੂੰ। ਤੇ ਨਹੀਂ, ਦੂਜੀ ਮੈਨੂੰ ਗੱਲ ਤਾਂ ਹੈਗੀ ਜਿਹੜੀ ਮੈਨੂੰ ਤਾਂ ਹਾਂਜੀ ਮੈਨੂੰ ਤਾਂ ਸਿਰਫ ਜਿਹੜੀ ਜਿੱਦਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ, ਤੁਸੀਂ ਕੋਈ ਗੱਲ ਦੱਸਦੇ ਆ, ਜਾਂ ਕੋਈ ਵੀ ਜਿੱਦਾਂ ਕੋਈ ਕਿਸੇ ਨਾਲ ਗੱਲ ਕਰਦਾ, ਕਿਸੇ ਨਾਲ ਗੱਲ ਤਾਂ ਕੀਤੀ ਹੁੰਦੀ ਆ। ਇਹ ਤਾਂ ਨਹੀਂ ਹੈਗਾ ਅਸੀਂ ਜਿੰਨੀ ਗੱਲ ਇੱਥੇ ਰੇਡੀਓ ਤੇ ਬੈਠ ਕੇ ਕਰਦੇ ਆ, ਅਸੀਂ ਹਮੇਸ਼ਾ ਉਸ ਗੱਲ ਕਰਨ ਵਾਲੇ ਦੇ ਲਾਗੇ ਨਹੀਂ ਹੁੰਦੇ। ਗੱਲ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਸੋਰਸਿਸ ਤੋਂ ਗੱਲਾਂ ਪਤਾ ਲੱਗਦੀਆਂ, ਜਿੱਥੋਂ ਪਤਾ ਲੱਗਦੀਆਂ। ਹੁਣ ਜੇ ਟਰੱਕਿੰਗ ਕੰਪਨੀ ਦੇ ਵਿੱਚ ਆ, ਤੁਸੀਂ ਜਾਂਦੇ ਆ ਤਾਂ ਉੱਥੇ ਹੀ ਤੁਹਾਨੂੰ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਚਲ ਠੀਕ ਆ ਜੀ, ਨਿਬੜ ਗਈ ਗੱਲ। ਹਾਂਜੀ ਚਲੋ ਇਹ ਗੱਲ 'ਚ ਵਾਲਾ ਦਮ ਨਹੀਂ ਲੱਗਦਾ, ਕੋਈ ਗੱਲ ਨਹੀਂ। ਦੂਜੀ ਗੱਲ ਹੈਗੀ ਵੀ ਜਿਹੜਾ ਆਪਾਂ ਜ਼ਿਆਦਾ ਹਰ ਵਾਰ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰਦੇ ਆ ਵੀ ਆਪਣੇ ਲੋਕਾਂ ਨੂੰ ਪਤਾ ਨਹੀਂ ਕੰਮ ਬਾਰੇ, ਹੈ ਨਾ, ਵੀ ਧੋਖਾ ਖਾ ਰਿਹਾ, ਸਸਤੇ ਲੋਡ ਚੱਕ ਰਹੇ ਆ। ਮੈਂ ਤੁਹਾਡੇ ਰੇਡੀਓ ਦੇ ਮਾਧਿਅਮ ਨਾਲ ਮੈਂ ਸਪਾਂਸਰ ਵੀ ਕਰ ਲੂੰਗਾ ਪ੍ਰੋਗਰਾਮ। ਮੈਨੂੰ ਵੀ 20 ਕੁ ਸਾਲ ਹੋ ਗਏ ਟਰੱਕ ਚਲਾਉਂਦੇ ਨੂੰ। ਤੇ ਦੱਸਿਓ ਬਾਈ ਲਾ ਆਪਾਂ ਇਹ ਕੰਮ ਕਰ ਸਕਦੇ ਹਾਂ ਕਿ ਨਹੀਂ, ਵੀ ਜਿਹੜੀ ਗੱਲ ਦਾ ਪ੍ਰਚਾਰ ਕਰਨ ਵਾਲਾ ਆਪਣੇ ਲੋਕਾਂ ਨੂੰ ਕਿਸੇ ਨੂੰ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਸੀ ਪਹਿਲਾਂ, ਹੁਣ ਪਤਾ ਆ। ਆਪਣਾ ਬੰਦਾ ਕੋਈ ਪੇਪਰ ਵਰਕ ਕਰਕੇ ਨਹੀਂ ਲੱਗਦਾ ਕਿਸੇ ਕੰਪਨੀ ਨਾਲ, ਵੀ ਰੇਟ ਕਨਫਰਮੇਸ਼ਨ ਉਹਨਾਂ ਨੇ ਦੇਣਾ ਹੁੰਦਾ, ਆਪਾਂ ਨੂੰ ਕੋਈ ਵੀ ਨਹੀਂ ਦਿੰਦਾ, ਨਾ ਹੀ ਕੋਈ ਲੈਂਦਾ। ਤੇ ਇਹ ਚੀਜ਼ ਦਾ ਪ੍ਰਚਾਰ ਕਰਨਾ ਚਾਹੁੰਦਾ ਮੈਂ, ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਤੇ ਹਰੇਕ ਬੰਦਾ ਕਵੇ ਬਈ ਮੈਂ ਤਾਂ ਰੇਟ ਕਨਫਰਮੇਸ਼ਨ ਲੈਣਾ, ਹੈ ਨਾ, ਪੇਪਰ ਵਰਕ ਕਰਕੇ ਲੱਗਣਾ। ਤੇ ਇਹਦੇ ਬਾਰੇ ਦੱਸੋ ਜੀ। ਭਾਜੀ ਆਪਾਂ ਨਾ ਰਮਨ ਭਾਜੀ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਹੜਾ ਪੰਜਾਬੀ ਰੇਡੀਓ USA ਦਾ ਸਟੂਡੀਓ ਫਰਿਜ਼ਨੋ, ਉੱਥੇ ਸਾਡੇ ਵੱਡੇ ਹਾਲ ਵੀ ਆ। ਇੱਕ ਮਹੀਨੇ 'ਚ ਇੱਕ ਪ੍ਰੋਗਰਾਮ ਹੋਇਆ ਸੀ ਤੇ ਕਾਫੀ ਪ੍ਰਚਾਰ ਕੀਤਾ ਸੀ, ਹਨਾ। ਉੱਥੇ 100 ਦੇ ਕਰੀਬ ਚੇਅਰਾਂ ਸੀਗੀਆਂ। ਮੇਰੇ ਖਿਆਲ ਨਾਲ 10 ਕੁ ਬੰਦੇ ਆਏ ਸੀ ਰਮਨ ਜੀ, ਕਿ ਨਹੀਂ? 7 ਬੰਦੇ ਆਏ ਸੀ ਟੋਟਲ। ਹਾਂਜੀ, ਹੁਣ ਤੁਸੀਂ ਹਿਸਾਬ ਲਾ ਲਓ। ਤੇ ਨਾਲੇ ਫ੍ਰੀ ਸੀ ਉਹਦੇ 'ਚ। ਆਪਾਂ ELD ਵਾਲੇ ਵੀ, ਫਾਈਨਾਂਸ ਵਾਲੇ ਵੀ, ਹੋਰ ਕਈ ਜਿਹੜੇ ਜਿਨ੍ਹਾਂ ਨੇ ਨੌਲੇਜ ਇਹ ਦੇਣਾ ਸੀ, ਕੋਈ ਵੇਚਣਾ ਨਹੀਂ ਸੀ ਸਮਾਨ। ਸੋ ਇਹ ਤਾਂ ਗੱਲ ਬਿਲਕੁਲ ਰਿਐਲਿਟੀ ਹੈ, ਕਿਉਂਕਿ ਆਪਾਂ ਸਿੱਖ ਕੇ ਰਾਜੀ ਨਹੀਂ ਹੈਗੇ ਕੋਈ ਵੀ, ਹਨਾ। ਸਿੱਧਾ ਹੀ ਕਹਿੰਦਾ ਮੈਨੂੰ ਦਬਦਾ ਬਸ ਡਾਲਰ ਬਣਨੇ ਸ਼ੁਰੂ ਹੋ ਜਾਣ। ਜੀ, ਦੇਖੋ ਪ੍ਰਚਾਰ ਤਾਂ ਅਸੀਂ ਦੱਸਦੇ ਆ। ਇਹ ਗੱਲ ਲੋਡ ਕਨਫਰਮੇਸ਼ਨ ਇਹਨੂੰ ਲੈ ਕੇ ਜਿੰਨੀ ਦੀ ਵੀ ਗੱਲ ਹੁੰਦੀ, ਹਰ ਵਾਰੀ ਦੱਸੀ ਦੀ ਆ, ਕਹੀਦੀ ਆ। ਰਮਨ ਹੋਣੀ ਹਰ ਵਾਰੀ ਕਹਿੰਦੇ ਆ ਵੀ ਭਾਈ ਇਹ ਆਪਣੇ ਪ੍ਰੋਸੈਸ ਦਾ ਹਿੱਸਾ ਬਣਾਓ, ਇਸ ਚੀਜ਼ ਨੂੰ ਕਰੋ। ਪ੍ਰਚਾਰ ਤਾਂ ਅਸੀਂ ਕਰਦੇ। ਹੁਣ ਜੇ ਤੁਸੀਂ ਸੁਣ ਕੇ ਇਸ ਨੂੰ ਐਡ ਕਰ ਲਿਆ, ਚੰਗੀ ਗੱਲ ਆ। ਜੇ ਕੋਈ ਹੋਰ ਕਰ ਰਿਹਾ, ਠੀਕ ਆ। ਪਰ ਇਹ ਵੀ ਇਸ ਚੀਜ਼ ਦਾ, ਚੰਗੀਆਂ ਚੀਜ਼ਾਂ ਦਾ ਜੇ ਤੁਸੀਂ ਇੱਕ ਦੂਜੇ ਦੇ ਨਾਲ ਗੱਲ ਕਰੋਗੇ ਤਾਂ ਬੈਟਰ ਆ। ਇਹ ਦੱਸਣ ਦਾ ਮਕਸਦ ਇਹੀ ਆ ਵੀ ਇੱਥੇ ਥੋੜੀ ਜਿਹੀ ਖਾਮੀ ਆ, ਤੇ ਇਹਨੂੰ ਭਾਈ ਪੂਰਾ ਕਰ ਲਓ। ਇਹਦੇ ਕਰਕੇ ਜਿਹੜੇ ਕਿੰਨਾ ਕੁਛ ਆਪਾਂ ਨੂੰ ਜਿਹੜਾ ਉਹ ਰਗੜਾ ਲੱਗਦਾ ਆ, ਉਸ ਦੇ ਵਿੱਚ ਬਚਾਅ ਹੋ ਸਕਦਾ ਆ। ਜਿੱਦਾਂ ਅੱਜ ਤੁਸੀਂ ਆਏ ਆ, ਇੱਦਾਂ ਹੀ ਸਾਰੇ ਜਣੇ ਆ ਕੇ ਮੰਗਣ ਵੀ ਹਾਂ ਭਾਈ ਸਾਨੂੰ ਚਾਹੀਦੀ ਹੈ ਲੋਡ ਕਨਫਰਮੇਸ਼ਨ। ਤੇ ਭਾਈ ਹੌਲੀ ਹੌਲੀ ਜਿੱਦਾਂ 2 ਘੰਟੇ ਦੀ ਹੁਣ ਉਹ ਗੱਲ ਕਰਕੇ ਗਏ ਨਾ ਵੀ ਮਿਨੀਮਮ ਉਹਨੇ ਲਏ ਆ, ਉਹਨਾਂ ਨੇ ਇੰਡਸਟਰੀ ਸਟੈਂਡਰਡ ਬਣਾ ਲਿਆ। ਤੁਸੀਂ ਵੀ ਸਟੈਂਡਰਡ ਬਣਾ ਲਓ ਵੀ ਅਸੀਂ ਭਾਈ ਲੈਣਾ ਹੀ ਲੈਣਾ ਹੈ। ਇਹ ਜਿਹੜੀ ਲੋਡ ਕਨਫਰਮੇਸ਼ਨ ਆਵੇ ਹੀ ਆਵੇ ਵੀ ਸਹੀ ਤੇ ਹੋਵੇ ਵੀ ਇਦਾਂ। ਸੋ ਉਹਦੇ ਲਈ ਤਾਂ ਐਜੂਕੇਸ਼ਨ ਜਿਹੜੀ ਉਹ ਜ਼ਰੂਰ ਚਾਹੀਦੀ ਹੈ। ਕੋਸ਼ਿਸ਼ ਤਾਂ ਸੋ ਹੁਣ ਤੁਸੀਂ ਦੇਖੋ ਵੀ ਇਹ 1 ਘੰਟੇ ਦਾ ਲਗਾਤਾਰ ਪ੍ਰੋਗਰਾਮ ਆ, 9:05 ਤੋਂ ਲੈ ਕੇ 10:05 ਤੱਕ ਜਾਣਾ ਆ। ਕੋਈ ਵੀ ਅਸੀਂ ਬ੍ਰੇਕ ਨਹੀਂ ਲਈ। ਮੇਰੇ ਖਿਆਲ ਨਾਲ ਕੋਈ ਵੀ ਦੁਨੀਆ ਦਾ ਰੇਡੀਓ ਜਾਂ TV ਸਟੇਸ਼ਨ ਨਹੀਂ ਜਿਹੜਾ ਬਿਨਾਂ ਬ੍ਰੇਕ ਲਏ ਤੋਂ ਕੋਈ ਪ੍ਰੋਗਰਾਮ ਕਰ ਸਕਦਾ ਹੋਵੇ, ਕਿਉਂਕਿ ਆਪਾਂ ਵੀ ਐਡਵਰਟਾਈਜ਼ਮੈਂਟਸ ਲਾਣੀਆਂ ਹੁੰਦੀਆਂ। ਜਿਹੜੇ ਲੋਕ ਐਡਵਰਟਾਈਜ਼ਮੈਂਟਸ ਦਿੰਦੇ ਆ ਉਹਨਾਂ ਦੇ ਸਿਰ ਤੇ ਹੀ ਰੇਡੀਓ ਚੱਲਦੇ ਆ ਨਾ। ਤੇ ਉਹ ਸਾਡਾ ਪ੍ਰੋਗਰਾਮ ਦਾ ਮਕਸਦ ਇਹੀ ਆ ਵੀ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਜਿਹੜਾ ਫਾਇਦਾ ਹੋਵੇ, ਉਹਨਾਂ ਨੂੰ ਨੌਲੇਜ ਮਿਲੇ। ਕੋਈ ਇਹ 'ਚ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੁੰਦਾ ਇਸ ਪ੍ਰੋਗਰਾਮ ਕਰਨ 'ਚ। ਜੇ ਕੋਈ ਹੁੰਦਾ ਤਾਂ ਦੱਸ ਸਕਦਾ ਕਿ ਸਰੋਤਾ ਕਾਲ ਕਰਕੇ ਵੀ 1 ਘੰਟੇ 'ਚ ਅਸੀਂ ਕੋਈ ਐਡ ਨਹੀਂ ਲਾਈ ਤੇ ਵੀ ਜੀ ਸਾਨੂੰ ਪੰਜਾਬੀ ਰੇਡੀਓ ਵਾਲਿਆਂ ਨੂੰ ਫਾਇਦਾ ਹੋ ਰਿਹਾ। ਸੋ ਇਹੀ ਕਾਰਨ ਆ ਵੀ ਅਸੀਂ ਕਾਲਾਂ ਵੀ ਲੈਂਦੇ ਆ, ਤਾਂ ਕਿ ਜਿਹੜਾ ਤੁਹਾਡਾ ਐਕਸਪੀਰੀਅੰਸ ਆ ਉਹ ਤੁਸੀਂ ਹੋਰਨਾਂ ਨਾਲ ਸ਼ੇਅਰ ਕਰ ਸਕੋ। ਕਿਉਂਕਿ ਕੀ ਹੁੰਦਾ, ਆਪ ਬੰਦਾ ਕਿੰਨੇ ਕੁ ਜਾਣਿਆਂ ਨੂੰ ਤੁਸੀਂ ਦੱਸ ਸਕਦਾ। ਰੇਡੀਓ ਹਜ਼ਾਰਾਂ ਦੇ ਹਿਸਾਬ ਦੇ ਨਾਲ ਪੂਰੇ ਜਿਹੜੇ ਅਮਰੀਕਾ ਕੈਨੇਡਾ 'ਚ ਲੋਕ ਸੁਣ ਰਹੇ ਹੈਗੇ ਆ। ਜੀ। ਹੁਣ ਤੁਸੀਂ ਇਹ ਦੇਖੋ ਵੀ ਆਪਾਂ ਪਿਛਲੇ 2 ਸਾਲਾਂ ਦੇ ਵਿੱਚ ਕਿੰਨਾ ਰੌਲਾ ਪਾਇਆ ਵੀ ਟਰੱਕ ਇੰਨੇ ਮਹਿੰਗੇ ਨਾ ਲਓ, ਕਿਸੇ ਨੇ ਸੁਣੀ? ਹੁਣ ਅਸੀਂ ਤਾਂ ਹੋਕਾ ਦੇਈ ਜਾਣਾ, ਅਸੀਂ ਤਾਂ ਗੱਲ ਕਰੀ ਜਾਣੀ ਆ। ਪਰ ਜੇ ਨਹੀਂ ਕੋਈ ਸੁਣਦਾ ਤਾਂ ਉਹਦੇ 'ਚ ਸਾਡਾ ਤਾਂ ਕਸੂਰ ਨਹੀਂ। ਅੱਜ ਅਸੀਂ ਕਹਿੰਦੇ ਆ ਵੀ ਜੇ ਤੁਸੀਂ $2.5 ਤੋਂ ਘੱਟ ਲੋਡ ਚੁੱਕਦੇ ਹੈਗੇ ਤਾਂ ਤੁਹਾਨੂੰ ਪੱਲਿਓਂ ਪੈਸੇ ਪਾਉਣੇ ਪੈਂਦੇ ਆ। ਕੋਈ ਸੁਣਦਾ? ਨਹੀਂ ਸੁਣਦਾ ਕੋਈ। ਜੀ ਨਹੀਂ, ਪਰ ਕਈ ਸੁਣਦੇ ਵੀ ਆ ਰਮਨ ਜੀ। ਆਪਣਾ ਪਿਛੇ ਦਿਨੀ ਨਗਰ ਕੀਰਤਨ ਹੋਇਆ ਸੀ ਟਰੇਸੀ ਗੁਰਦੁਆਰਾ ਸਾਹਿਬ, ਤੇ ਸਾਨੂੰ ਬਹੁਤ ਆਪਣੇ ਜਿਹੜੇ ਯੰਗ ਟਰੱਕ ਡਰਾਈਵਰ ਮਿਲੇ, ਕਹਿੰਦੇ ਭਾਜੀ ਅਸੀਂ ਟਰੱਕ ਨਹੀਂ ਖਰੀਦੇ। ਜਾਂ ਕਈ 2-3 ਨੇ ਤਾਂ ਇਹ ਵੀ ਕਿਹਾ ਵੀ ਅਸੀਂ ਹੁਣ ਵੇਚ ਦਿੱਤੇ ਆ ਤੇ ਆਪਾਂ ਹੁਣ ਟਰੱਕ ਚਲਾਉਂਦੇ ਹੈਗੇ ਆ ਤੇ ਬੜੇ ਸੁਖੀ ਹੈਗੇ। ਸੋ ਨਹੀਂ, ਜਿਹੜੇ ਸੁਣਦੇ, ਜਿਨ੍ਹਾਂ ਤੇ ਅਸਰ ਹੁੰਦਾ ਆ, ਅਸੀਂ ਕੋਈ ਫੋਰਸ ਥੋੜ੍ਹਾ ਕਰ ਰਹੇ ਆ। ਤੇ ਆਪਾਂ ਤੁਹਾਨੂੰ ਨੌਲੇਜ ਫ੍ਰੀ 'ਚ ਮਿਲ ਰਿਹਾ ਆ, ਤੇ ਜੇ ਚੰਗਾ ਲੱਗਦਾ ਉਹਨੂੰ ਅਡੈਪਟ ਕਰ ਲਓ, ਜੇ ਨਹੀਂ ਚੰਗਾ ਲੱਗਦਾ ਤਾਂ ਜੋ ਕਰਦੇ ਆ ਉਹ ਤਾਂ ਕਰੀ ਜਾਂਦੇ ਆ। ਸਹੀ ਗੱਲ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਨਾ ਜਿੱਦਾਂ ਆਪਾਂ ਸਪੌਟ ਮਾਰਕੀਟ ਦੀ ਗੱਲ ਕਰਦੇ ਆ ਕਿ ਰੇਟ ਘੱਟ ਹੈਗੇ ਆ ਟਾਈਮ ਦੇ ਮੁਤਾਬਿਕ, ਜਿਹੜਾ ਮੈਂ ਦੇਖਿਆ ਹੈਗਾ ਓਵਰ ਟਾਈਮ ਨਾ, ਇਹ ਜਿਹੜਾ ਆਪਣਾ ਕੰਟਰੈਕਟ ਫਰੇਟ ਹੈਗਾ ਆ, ਕੰਟਰੈਕਟ ਫਰੇਟ ਜਾਂ ਡੈਡੀਕੇਟਡ ਜਾਂ ਜਿਸ ਲੇਨ ਤੇ ਸਰਵਿਸ ਕਰਨੀ ਆ,
ਜਿਹੜੀਆਂ ਤਾਂ ਵੱਡੀਆਂ ਕੰਪਨੀਆਂ ਆ ਉਹ ਕੰਟਰੈਕਟ ਲੈ ਸਕਦੀਆਂ, ਉਹ ਲੇਨ ਤੇ ਸਰਵਿਸ ਕਰ ਸਕਦੀਆਂ। ਤੇ ਜਿਹੜੀਆਂ ਵੱਡੀਆਂ ਕੰਪਨੀਆਂ ਮਤਲਬ ਜਿਹਦੇ ਕੋਲ 20+ ਉਸ ਤੋਂ ਉੱਤੇ ਦੀ ਫਲੀਟ ਹੋਊਗੀ ਤਾਂ ਉਹ ਕਿਸੇ ਨੂੰ ਸਰਵਿਸ ਦੇ ਸਕਦਾ। ਹੁਣ ਮੈਜੋਰਟੀ ਜਿਹੜੀ ਹੈਗੀ ਆ ਉਹ ਸਿੰਗਲ ਜਾਂ 4, 5, 10, 15 ਟਰੱਕਾਂ ਵਾਲਿਆਂ ਦੀ ਆ। ਤੇ ਹੋਇਆ ਕੀ ਆ ਓਵਰ ਟਾਈਮ ਕਿ ਜਿਹੜੇ ਆਹ ਇੰਡੀਵਿਜੂਅਲ ਟਰੱਕਰਸ ਹੈਗੇ ਆ, ਇਹਨਾਂ ਨੇ ਸਪੌਟ ਮਾਰਕੀਟ ਦਾ ਮਤਲਬ ਹੁੰਦਾ ਕਿ ਉਸ ਵੇਲੇ ਤੁਹਾਨੂੰ ਰੇਟ ਮਿਲੂਗਾ। ਜਿਸ ਨਾਲ ਬ੍ਰੋਕਰ ਕਾਲ ਤੁਹਾਨੂੰ ਕਰਦਾ ਨਾ ਕਿ ਇਜ਼ ਯੋਰ ਟਰੱਕ ਐਮਟੀ, ਉਹਨੂੰ ਟਰੱਕ ਦੀ ਲੋੜ ਹੁੰਦੀ ਆ, ਉਸ ਲਈ ਤੁਹਾਨੂੰ ਪੈਸੇ ਮਿਲਦੇ ਆ। ਲੇਕਿਨ ਸਾਡਾ ਕੰਮ ਕਰਨ ਦਾ ਮੈਜੋਰਟੀ ਯਾਨੀ ਕਿ ਜਿਹੜੇ ਲੋਕ ਮੈਂ ਦੇਖਿਆ ਕੰਮ ਕਰ ਰਹੇ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੀ ਬਦਲੀ ਕਰ ਗਿਆ। ਉਹਨਾਂ ਨੇ ਸਪੌਟ ਮਾਰਕੀਟ ਨੂੰ ਵੀ ਕੰਟਰੈਕਟ ਮਾਰਕੀਟ ਜਾਂ ਡੈਡੀਕੇਟਡ ਮਾਰਕੀਟ ਦੀ ਤਰ੍ਹਾਂ ਲੋਡ ਐਡਵਾਂਸ 'ਚ ਬੁੱਕ ਕਰਨੇ ਸ਼ੁਰੂ ਕਰਤੇ। 2-2, 3-3 ਦਿਨ ਪਹਿਲਾਂ ਲੋਡ ਬੁੱਕ ਕਰਦੇ ਆ ਲੋਕ, ਤੇ ਬਾਅਦ 'ਚ ਕਹਿੰਦੇ ਰੇਟ ਹੈ ਨਹੀਂ। ਤੇ ਰੇਟ ਕਿੱਥੋਂ ਆ ਜਾਣੇ ਆ? ਤੁਸੀਂ ਸਪੌਟ ਮਾਰਕੀਟ ਨੂੰ ਸਪੌਟ ਮਾਰਕੀਟ ਦੀ ਤਰ੍ਹਾਂ ਕੰਮ ਤਾਂ ਕਰਨ ਦਿਓ। ਜੇ ਸਪੌਟ ਮਾਰਕੀਟ ਕੰਮ ਕਰੂਗੀ ਤਾਂ ਹੀ ਤੁਹਾਨੂੰ ਪੈਸੇ ਮਿਲੂਗੇ। ਉਹ ਸਪੌਟ ਮਾਰਕੀਟ ਨੂੰ ਡੈਡ ਕਰ ਦਿੱਤਾ। ਡੈਡ ਕਰਨ ਦੇ ਵਿੱਚ ਜਿਹੜੇ ਲੋਕਾਂ ਨੇ ਐਡਵਾਂਸ ਬੁਕਿੰਗ ਕਰਦੇ ਆ, ਜਾਂ ਮੈਂ ਤਾਂ ਇੱਥੇ ਤੱਕ ਵੀ ਦੇਖਿਆ ਕਿ ਕਈ ਟਰੱਕਿੰਗ ਕੰਪਨੀਆਂ ਦੀ ਡਿਸਪੈਚ ਕਰਦੀ ਆ, ਉਹਨਾਂ ਦੇ ਟਰੱਕੀ ਬ੍ਰੋਕਰ ਡਿਸਪੈਚ ਕਰ ਰਹੇ ਆ ਕਿ ਉਹਨਾਂ ਨੇ ਟਰੱਕੀ ਉਹਨਾਂ ਦੇ ਬ੍ਰੋਕਰਾਂ ਦੇ ਹੱਥ ਫੜਾ ਦਿੱਤੇ ਹੋ ਕਿ ਸਾਨੂੰ ਲੋਡ ਕੱਲੀ ਜਾ ਤੇ ਅਸੀਂ ਲਾਈ ਜਾਂਦੇ ਆ ਬਸ। ਜੀ ਜੀ, ਥੈਂਕ ਯੂ ਜੀ ਰਮਨ ਜੀ। ਉਹਨਾਂ ਨੂੰ ਬਹੁਤ ਲੋਕੀ ਪੱਕੇ ਲੋਡ ਕਹਿੰਦੇ ਆਪਣੇ, ਕਿਉਂਕਿ ਉਹਨਾਂ ਨੂੰ ਕੁਝ ਕਰਨਾ ਨਹੀਂ ਨਾ ਪੈਂਦਾ। ਇਸੇ ਕਰਕੇ ਜਦੋਂ ਤੁਸੀਂ ਕੁਝ ਕਰਦੇ ਨਹੀਂ, ਕੋਈ ਐਫਰਟ ਨਹੀਂ ਕਰਦੇ, ਕੋਈ ਆਪਣਾ ਬੇਸਿਕ ਕੰਮ ਨਹੀਂ ਕਰਦੇ, ਤੇ ਫਿਰ ਉਹ ਤੁਹਾਨੂੰ ਜਿਹੜਾ ਇਹੋ ਹੀ ਚੀਜ਼ ਹੁੰਦੀ ਹੈ ਕਿ ਤੁਹਾਨੂੰ ਫਿਰ ਜਿਹੜਾ ਅਗਲਾ ਤੁਹਾਨੂੰ ਦੇਣ ਵਾਲਾ ਆਪਣਾ ਲੋਡ ਹੈਗਾ ਉਹ ਆਪਣੀ ਮਨਮਰਜ਼ੀ ਨਾਲ ਸਾਰਾ ਕੁਝ ਦਿੰਦਾ ਹੈ। ਜੀ ਜੀ, ਆਪਣੇ ਅਗਲੇ ਕਾਲਰ ਨੇ ਸੁਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਤਿੰਨਾਂ ਦਿਨਾਂ ਜੀ। ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੀ ਸੁਣਦਾ ਹਰ ਵਾਰੀ ਸੁਣਦਾ, ਪਰ ਮੇਰਾ ਕੰਮ ਤਾਂ ਨਹੀਂ ਟਿਕਾਦਾ, ਥੋੜਾ ਰਿਲੇਟਡ ਹੈਗਾ। ਮੈਂ ਸੁਣਦਾ ਕਈ ਜਵਾਬ ਵਧੀਆ ਆਉਂਦੇ ਤੁਹਾਡੇ ਬੰਦਿਆਂ ਦੇ। ਅੱਜ ਦਾ ਭਾਈ ਸਾਹਿਬ ਕਹਿ ਰਹੇ ਸੀ ਕਿ 2 ਘੰਟੇ ਦਾ ਉਹਨਾਂ ਨੇ ਚਾਰਜ ਕਰ ਲਿਆ ਤੇ ਅੱਧੇ ਘੰਟੇ ਦਾ ਕੰਮ ਸੀਗਾ। ਹੁਣ ਇਹ ਤਾਂ ਹੈ ਨਹੀਂ ਵੀ ਇਹਨਾਂ ਨੇ 5-7 ਬੰਦੇ ਰੱਖੇ ਤਾਂ ਉਹਨਾਂ ਨੇ ਅੱਧੇ ਘੰਟੇ ਦਾ ਕੰਮ ਕਰਕੇ ਤੋੜ ਦੇਣਾ ਜੀ। ਉਹਨਾਂ ਨੇ ਆਪਣੇ ਸਰਵਿਸ ਚਾਰਜ ਲੈਣੇ, ਪੂਰੇ ਲੈਣੇ ਆ ਜੀ। ਇਸ ਕਰਕੇ ਜਿਹੜਾ ਬਿਜ਼ਨਸ ਉਹਨੂੰ ਇਹ ਚੀਜ਼ ਦੇਖੋ ਵੀ ਜੇ ਅਸੀਂ 4 ਪੈਸੇ ਕਮਾਉਂਦੇ ਆ ਤਾਂ ਸਾਨੂੰ ਦੂਜੇ ਵੀ ਕਮਾਉਣਾ ਚਾਹੀਦਾ ਹੈਗਾ। ਕਿਉਂਕਿ ਮੇਰਾ ਕੰਮ ਇੱਦਾਂ ਦਾ, ਮੈਨੂੰ ਵੀ ਬੰਦੇ ਆ ਕੇ ਕਹਿੰਦੇ ਯਾਰ ਤੁਸੀਂ ਆਪਣਾ ਕੰਮ ਕਰੋ। ਮੈਂ ਕਿਹਾ ਆਪਣਾ ਬੰਦਾ ਪੈਸੇ ਤਾਂ ਖਰਚ ਕਰਦੇ, ਉਹ ਇੰਡੀਆ ਦਾ ਹਿਸਾਬ ਲਾਉਣ ਲੱਗ ਪੈਂਦੇ। ਯਾਰ ਜੇ ਇਹਨੂੰ $20 ਦੇਤੇ ਜਾਂ $50 ਦੇ, ਇੰਡੀਆ ਦੇ ਇੰਨੇ ਬਣ ਜਾਣੇ ਨੇ। ਲਓ ਜੀ, ਹੁਣ ਤੁਸੀਂ ਸ਼ਾਪ ਵਾਲਿਆਂ ਦੀ ਵੀ ਗੱਲਬਾਤ ਸੁਣ ਲਈ ਹੈਗੀ ਆ। ਗੱਲ ਤਾਂ ਸਹੀ ਆ ਵੀ ਉਹਨਾਂ ਦੀਆਂ ਵੀ ਬਈ ਇੱਥੇ ਤਾਂ ਰੋਟੀ ਡਾਲਰਾਂ ਚ ਹੈਗੇ ਆ ਵੀ ਜੇ ਉਹਨਾਂ ਨੇ ਵੀ ਆਪਣੇ EMPLOYEES ਨੂੰ ਪੈਸੇ ਦੇਣੇ ਆ। ਬੰਦੇ ਇੱਥੇ ਇਦਾਂ ਦੇ ਆਉਂਦੇ ਆ ਜਿਹੜੇ YouTube ਖੋਲ ਕੇ ਸਮਾਨ ਤਾਲਾ ਤੁਲਾ ਲਾ ਕੇ ਆਏ ਤੇ ਮੁੜ ਕੇ ਕਹਿੰਦੇ ਯਾਰ ਸਾਰਾ ਕੁਝ ਚੱਲਦਾ ਪਰ ਪਾਵਰ ਨਹੀਂ ਆ ਰਹੀ ਹਲੇ, ਬਸ ਸਭ ਕੁਝ ਆ ਗਿਆ। ਇੱਥੇ ਐਕਸਪੀਰੀਅੰਸ ਦਾ ਮੈਟਰ ਕਰਦਾ ਜੀ। ਜੀ ਬਿਲਕੁਲ ਰਾਜਗੰਜ ਜੀ, ਤੁਹਾਨੂੰ ਤਾਂ ਪਤਾ ਹੀ ਆ ਫਿਰ। ਬਿਲਕੁਲ, ਧੰਨਵਾਦ ਜੀ, ਧੰਨਵਾਦ। ਬਿਲਕੁਲ, ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਬਲਬੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਸਿਰਫ ਇਹ ਦੱਸਣਾ ਹੈ ਜਸਟਰਡੇ ਨਾਈਟ ਜਿੱਦਾਂ ਨਾ ਜੀ 8:45 ਬੋਰਨ ਕੈਲੀਫੋਰਨੀਆ ਹਾਈਵੇ 58 ਤੇ ਪਾਇਲਟ ਟਰੱਕ ਸਟਾਪ ਆ, ਹਾਂਜੀ, ਉੱਥੋਂ ਕਿਸੇ ਆਪਣੇ ਪੰਜਾਬੀ ਭਰਾ ਦਾ ਟਰੱਕ ਗਨ ਪੁਆਇੰਟ ਤੇ ਖੋ ਕੇ ਲੈ ਗਿਆ ਸੀ ਜੀ। ਉਹ ਅੱਛਾ ਜੀ, ਤੇ ਮੁੰਡਾ ਸੇਫ ਆ? ਆਪਣੇ ਮੁੰਡਿਆਂ ਨੂੰ ਚਾਹੀਦਾ ਜਦੋਂ ਰੋਟੀ ਪਾਣੀ ਛਕਦੇ ਆ ਆਪਣਾ ਟਰੱਕ ਦਾ ਲੋਕ ਲੁਕ ਲਾ ਕੇ ਰੱਖਣ ਜਿੱਦਾਂ ਨਾ। ਠੀਕ ਆ, ਉਹ ਅੰਦਰ ਹੀ ਛਕ ਰਿਹਾ ਸੀਗਾ? ਉਹ ਹਾਂਜੀ ਟਰੱਕ ਦੇ ਵਿੱਚ ਹੀ ਬੈਠਾ ਸੀਗਾ। ਬੰਦੇ 2 ਆ ਕੇ ਗਨ ਪੁਆਇੰਟ ਤੇ ਉਹਨੂੰ ਕਹਿੰਦੇ ਬਾਹਰ ਨਿਕਲ ਜਾ, ਤੇ ਟਰੱਕ ਹੋ ਕੇ ਲੈ ਗਿਆ ਉਹਦਾ। ਤੇ ਉਹ ਟਾਈਮ ਪੁਲਿਸ ਆ ਗਈ ਸੀਗੀ ਜਿੱਦਾਂ। ਹਾਂਜੀ, ਬਾਕੀ ਉਹ ਬੰਦਾ ਆਪ ਸੁਣਦਾ ਹੋਵੇ ਤੇ ਤੁਹਾਨੂੰ ਆਪ ਚੰਗੀ ਤਰ੍ਹਾਂ ਬੈਟਰ ਦੱਸ ਸਕਦਾ। ਜਿੱਦਾਂ ਮੈਂ ਤਾਂ ਸਿਰਫ ਬਾਅਦ ਚ ਹੀ ਦੇਖਿਆ ਜਿੱਦਾਂ। ਅੱਛਾ ਠੀਕ ਆ, ਮੁੰਡਾ ਤੇ ਠੀਕ ਆ ਨਾ? ਹਾਂਜੀ ਮੁੰਡਾ ਠੀਕ ਹੈ ਜੀ। ਠੀਕ ਹੈ, ਚਲੋ ਜੀ ਬਿਲਕੁਲ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਅੱਜ ਕੱਲ੍ਹ ਅਮਰੀਕਾ ਚੱਲ ਰਹੀ ਹੈ, ਕੱਲਾ ਟਰੱਕਾਂ ਵਾਲੇ ਨਹੀਂ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸੈਕਰਾਮੈਂਟੋ ਏਰੀਏ 'ਚ ਜਿਹੜੇ ਪੋਸਟ ਆਫਿਸ ਵਾਲੇ ਵਹੀਕਲਸ ਆ, ਜਿਹੜੇ ਜਦੋਂ ਮੇਲ ਡਿਲੀਵਰ ਕਰਦੇ ਆ ਉਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਮੇਲ ਚੋਰੀ ਕਰਕੇ ਲੈ ਗਏ ਹਨਾ, ਜਾਂ ਉਹਨਾਂ ਦਾ ਉਹ ਜਿਹੜਾ ਬੈਨ ਹੁੰਦੀ ਉਹੀ ਲੈ ਗਏ। ਸੋ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਆ। ਸੋ ਸਾਰਿਆਂ ਨੂੰ ਬੜੇ ਅਲਰਟ ਰਹਿਣਾ ਚਾਹੀਦਾ। ਇਹਨਾਂ ਦੀ ਭਾਜੀ ਉਹਨਾਂ ਦੀ ਰਾਤੀ ਕਾਲ ਆਈ ਸੀ ਗਨ ਪੁਆਇੰਟ ਤੇ ਲੈ ਗਏ ਹੈਗੇ ਉੱਥੋਂ ਟਰੱਕ ਸਟਾਪ ਦੀ ਪਾਰਕਿੰਗ ਲੋਟ ਚੋਂ। ਤੇ ਰਮਨ ਜੀ ਜ਼ਰੂਰ ਮੇ ਵੀ ਨੈਕਸਟ ਟਾਈਮ ਜਿਹੜੇ ਟਰੱਕਰਸ ਆਪਣੀ ਸੇਫਟੀ ਲਈ ਕੀ ਕਰ ਸਕਦੇ, ਕੀ ਰੱਖ ਸਕਦੇ ਆ, ਕਿਉਂਕਿ ਇਹ ਵੀ ਬਹੁਤ ਰੌਲਾ ਜਿਹੜਾ ਉਹ ਰਹਿੰਦਾ। ਹੁਣ ਹਰ ਇੱਕ ਮੈਨੂੰ ਲੱਗਦਾ ਸਟੇਟ ਦੇ ਵੱਖ-ਵੱਖ ਰੂਲ ਹੋਣਗੇ ਆਪਣੀ ਸੇਫਟੀ ਦੇ ਲਈ, ਇੱਦਾਂ ਦੀ ਚੀਜ਼ ਨੂੰ ਜਿਹੜਾ ਉਹ ਲੈ ਕੇ ਮੇ ਵੀ ਥੋੜਾ ਜਿਹਾ ਇਹਦੇ ਤੇ ਵੀ ਆਪਾਂ ਡਿਸਕਸ ਕਰਾਂਗੇ ਨੈਕਸਟ ਟਾਈਮ। ਬਿਲਕੁਲ ਐਬਸੋਲੂਟਲੀ ਜੀ, ਇਸ ਚੀਜ਼ ਉੱਤੇ ਵੀ ਡਿਸਕਸ਼ਨ ਹੋ ਸਕਦੀ ਆ। ਤੇ ਬਾਕੀ ਕੋਸ਼ਿਸ਼
ਇਹੋ ਕਰੋ ਵੀ ਜੇ ਇਦਾਂ ਦੀ ਸਿਚੁਏਸ਼ਨ ਹੈਗੀ ਆ, ਅਲਰਟਨੈਸ ਜਿਹੜੀ ਆ ਉਹ ਤੁਹਾਡੀ ਬਹੁਤ ਜ਼ਰੂਰੀ ਹੈਗੀ ਆ। ਅਲਰਟ ਰਹੋ ਕਿ ਤੁਹਾਡੇ ਆਲੇ ਦੁਆਲੇ ਕਿਹੜੇ ਟਰੱਕ ਖੜੇ ਆ। ਕੋਸ਼ਿਸ਼ ਕਰੋ ਕਿ ਜੇ ਕਰ ਸਕਦੇ ਆ ਤਾਂ ਟਰੱਕ ਖੜਾ ਕੀਤਾ ਆ ਤਾਂ ਪਿਕਚਰਸ ਵਗੈਰਾ ਲਾਗੇ ਛਾਗੇ ਵਾਲੇ ਟਰੱਕਾਂ ਦੀਆਂ ਪਿਕਚਰਸ ਵਗੈਰਾ ਖਿੱਚ ਲਿਆ ਕਰੋ ਕਿ ਲਾਗੇ ਕੌਣ ਖੜਾ ਹੈਗਾ। ਤੁਹਾਨੂੰ ਪਤਾ ਰਹਿਣਾ ਚਾਹੀਦਾ ਕਿ ਲਾਗੇ ਕਈ ਵਾਰੀ ਹੁਣ ਦੇਖਿਆ ਜਾਂਦਾ ਕਿ ਪ੍ਰੋਮੀਨੈਂਟ ਟਰੱਕਿੰਗ ਕੰਪਨੀਆਂ ਦੇ ਟਰੱਕ ਖੜੇ ਹੁੰਦੇ ਆ, ਸੋ ਥੋੜਾ ਜਿਹਾ ਈਜ਼ੀ ਹੋ ਜਾਂਦਾ ਤੁਹਾਨੂੰ ਟਰੈਕ ਕਰਨਾ ਕਿ ਲਾਗੇ ਕੌਣ ਸੀਗਾ, ਕਿਸ ਤਰ੍ਹਾਂ ਦੀ ਚੀਜ਼ ਸੀਗੀ। ਵੈਲ ਲਿਟ ਜਿਹੜੀ ਜਿੱਥੇ ਪੂਰੀ ਲਾਈਟਾਂ ਵਗੈਰਾ ਜਗਦੀਆਂ ਹੋਣ ਉੱਦਾਂ ਦੇ ਏਰੀਆ 'ਚ ਖੜੇ ਹੋ। ਤੇ ਅਲਰਟਨੈਸ ਜਿਹੜੀ ਆ ਉਹ ਜ਼ਰੂਰ ਚਾਹੀਦੀ ਆ ਕਿ ਤੁਸੀਂ ਜਦੋਂ ਟਰੱਕ ਖੜਾ ਕਰਨਾ ਆਪਣੇ ਆਲੇ ਦੁਆਲੇ ਟਰੱਕ ਦੇ ਘੁੰਮ ਕੇ ਇੱਕ ਵਾਰੀ ਦੇਖ ਲਓ ਕਿ ਤੁਹਾਡੇ ਲਾਗੇ ਕੌਣ ਹੈ, ਕਿਸ ਤਰ੍ਹਾਂ ਆ, ਉਹ ਵੀ ਇੱਕ ਸਿਕਿਉਰ ਲੋਕੇਸ਼ਨ ਤੇ ਖੜਾ ਕਰਕੇ। ਸੋ ਇਹ ਚੀਜ਼ਾਂ ਹੈਗੀਆਂ ਕਿ ਡੈਫੀਨੇਟਲੀ ਜਦੋਂ ਇੱਦਾਂ ਦੇ ਮਾਹੌਲ ਜੇ ਬਣਦੇ ਆ ਆਪਾਂ ਥੋੜੇ ਜਿਹੇ ਆਪਣੇ ਲੀਨੀਅੰਟ ਹੋ ਜਾਂਦੇ ਆ ਕਿਸੇ ਚੀਜ਼ 'ਚ, ਉਦੋਂ ਫਿਰ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜੀ ਥੈਂਕ ਯੂ ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਹਰਵਿੰਦਰ। ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਪੰਜਾਬੀ ਰੇਡੀਓ ਦਾ, ਕਿਉਂਕਿ ਮੇਰੀ ਜ਼ਿੰਦਗੀ ਦੇ ਉੱਤੇ ਪੰਜਾਬੀ ਰੇਡੀਓ ਦਾ ਬਹੁਤ ਇਫੈਕਟ ਪਿਆ ਹੈ ਭਾਜੀ। ਮੈਂ ਜਦੋਂ ਵੀ ਕੋਈ ਡਿਸੀਜਨ ਲੈਣਾ ਹੁੰਦਾ ਸੀ, ਭਾਵੇਂ ਟਰੈਕਿੰਗ ਦਾ, ਭਾਵੇਂ ਘਰ ਦਾ, ਭਾਵੇਂ ਇਮੀਗ੍ਰੇਸ਼ਨ ਦਾ, ਤੇ ਮੈਂ ਤੁਹਾਡਾ ਚੈਨਲ ਲਾ ਲੈਂਦਾ ਸੀ ਤੇ ਮੈਨੂੰ ਉਹਦੇ ਤੋਂ ਬਹੁਤ ਪੋਜ਼ਿਟਿਵਿਟੀ ਵਾਲੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਤੇ ਅੱਜ ਮੈਂ ਬਹੁਤ ਸੈਟਿਸਫਾਈ ਹਾਂ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਦੂਜੀ ਗੱਲ ਰਹੀ ਅੱਜ ਟਰੈਕਿੰਗ ਤੇ ਬਹੁਤ ਮਾੜਾ ਟਾਈਮ ਚੱਲਣ ਦਿਆ, ਚਲੋ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ। ਸਤਿਗੁਰੂ ਨੂੰ ਯਾਦ ਰੱਖੋ, ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਤੇ ਜਿਹੜੇ ਨੇ ਕਦੇ ਮਾੜਾ ਨਹੀਂ ਕੀਤਾ ਉਹ ਕਿਤੇ ਨਹੀਂ ਜਾਂਦੇ, ਪਰ ਜਿਨ੍ਹਾਂ ਨੇ ਕਿਸੇ ਨੂੰ ਕਦੇ ਪੈਸਾ ਪੰਜੀ ਨਹੀਂ ਦਿੱਤੀ ਉਹ ਫਿਰ ਆਪੇ ਵੇਖ ਲੂਗਾ ਬਾਬਾ ਨਾਨਕ। ਜਿਹਨੇ ਕਿਸੇ ਨੇ ਹੇਰਾ ਫੇਰੀ ਨਹੀਂ ਕੀਤੀ ਉਹ ਪਰ ਘਬਰਾਓ ਨਾ, ਕੁਝ ਨਹੀਂ ਹੁੰਦਾ, ਇਹ ਟਾਈਮ ਲੰਘ ਜਾਣਾ, ਫਿਰ ਚੰਗਾ ਆ ਜਾਣਾ ਮੁੜ ਕੇ। ਸੋ ਧੰਨਵਾਦ ਜੀ। ਜੀ ਥੈਂਕ ਯੂ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਦੇਖੋ ਕੋਈ ਨਹੀਂ, ਦੇਖੋ ਲੱਖਾਂ ਡਾਲਰਾਂ ਦੀ ਇਨਕਮ ਵਾਲੇ ਜਿਹੜੇ ਬੇ ਏਰੀਏ ਵਾਲੇ ਆ ਨਾ, ਟੈਕ ਇੰਡਸਟਰੀ ਵਾਲੇ, ਉਹਨਾਂ ਦਾ ਵੀ ਰੋਣ ਨਿਕਲਿਆ ਪਿਆ ਆ। ਸੋ ਉਹਨਾਂ ਨੂੰ ਤਾਂ 60 ਦਿਨ ਮਿਲਦੇ ਆ ਮੈਚ, ਬਿਲੀਅਨਸ ਆਫ ਡਾਲਰ ਇੰਡਸਟਰੀ ਵਾਲੇ ਹਨਾ ਵੀ ਲਾਈਕ ਵੀ ਉਹਨਾਂ ਨੂੰ ਤਾਂ 60 ਦਿਨ ਮਿਲਦੇ ਆ ਮੈਚ ਵੀ। ਜੇ ਨੌਕਰੀ ਤੋਂ ਉਹਨਾਂ ਨੂੰ ਕੱਢਤਾ ਤੇ ਭਾਈ ਲੱਭੋ, ਨਹੀਂ ਤਾਂ ਤੁਰੋ ਵਾਪਸ। ਕੋਈ ਗੱਲ ਨਹੀਂ, ਤੁਹਾਡੇ ਕੋਲ ਚਾਂਸ ਹੁੰਦਾ ਆ। ਜੇ ਮਾੜੇ ਮੋਟਾ ਕਿਤੇ ਉਤਾਰ ਚੜਾਵ ਚੱਲਦੇ ਰਹਿੰਦੇ ਆ ਜ਼ਿੰਦਗੀ 'ਚ, ਤਗੜੇ ਰਿਹਾ ਕਰੋ, ਇੱਕ ਦੂਜੇ ਦੇ ਨਾਲ, ਇੱਕ ਦੂਜੇ ਦੀਆਂ ਬਾਹਾਂ ਬਣੋ, ਇੱਕ ਦੂਜੇ ਨੂੰ ਜਿਹੜਾ ਉਹ ਹੌਸਲਾ ਦਿਓ। ਮਾੜਾ ਟਾਈਮ ਆ ਨਿਕਲ ਜਾਣਾ ਆ, ਚੰਗਾ ਟਾਈਮ ਜਿਹੜਾ ਉਹ ਜ਼ਰੂਰ ਆਊਗਾ। ਇਹ ਉਤਾਰ ਚੜਾਵ ਜਿਹੜੇ ਉਹ ਚੱਲਦੇ ਰਹਿੰਦੇ, ਪਰ ਇਹੀ ਚੀਜ਼ ਹੁੰਦੀ ਆ ਸਿਆਣੇ ਬੰਦੇ ਦੀ ਇੱਥੇ ਵੀ, ਚਾਹੇ ਉਤਾਰ ਆ ਚਾਹੇ ਚੜਾਵ ਆ, ਬੰਦਾ ਨੋਰਮਲ ਜਿਹਾ ਰਹਿੰਦਾ ਹੋਵੇ ਨਾ ਫਿਰ ਸੌਖਾ ਨਿਕਲ ਜਾਂਦਾ ਆ। ਜ਼ਿਆਦਾ ਖਰਚੇ ਵਧਾਏ ਹੋਣ, ਸ਼ੋਸ਼ੇਬਾਜ਼ੀ ਜਾਂ ਇਦਾਂ ਦੀਆਂ ਚੀਜ਼ਾਂ 'ਚ ਜਦੋਂ ਬੰਦਾ ਲੱਗਦਾ ਨਾ ਕਈ ਵਾਰੀ, ਫਿਰ ਇਹੋ ਜਿਹਾ ਟਾਈਮ ਥੋੜਾ ਔਖਾ ਹੁੰਦਾ ਹੈ। ਸੋ ਸਬਰ ਸੰਤੋਖ ਦੇ ਨਾਲ ਰਿਹਾ ਕਰੋ। ਤੇ ਰਮਨ ਜੀ ਜਾਂਦੇ ਜਾਂਦੇ ਕਲਾਸ ਕਾਲਰ ਲੈ ਲੈਣੇ, ਅਭੀ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਾਲ ਉਹਨਾਂ ਦੀ ਡ੍ਰੌਪ ਹੋ ਗਈ ਆ ਜੀ ਰਮਨ ਜੀ। ਤੇ ਜਾਣ ਤੋਂ ਪਹਿਲਾਂ ਜ਼ਰੂਰ ਆਪਣੇ, ਕਿਉਂਕਿ ਹੁਣ ਟਰੱਕਾਂ ਵਾਲਿਆਂ ਦਾ ਕੰਮ ਸਲੋ ਆ, ਟਰੱਕਾਂ ਵਾਲੇ ਸੇਵਾ ਬਹੁਤ ਕਰਦੇ ਆ ਗੁਰੂ ਘਰਾਂ 'ਚ। ਆਪਾਂ ਕਿਉਂਕਿ ਕਵਰ ਕਰਨ ਜਾਂਦੇ ਆ ਬਹੁਤ ਸਾਰੇ ਗੁਰੂ ਘਰਾਂ 'ਚ, ਨਗਰ ਕੀਰਤਨ ਹੋ ਰਹੇ ਆ, ਹੋਏ ਵੀ ਹੈਗੇ ਆ। ਸੋ ਹੁਣ ਵਿਹਲੇ ਆ, ਜ਼ਰੂਰ ਪਰਿਵਾਰਾਂ ਨੂੰ ਲੈ ਕੇ ਵੱਧ ਤੋਂ ਵੱਧ ਸੇਵਾ ਵੀ ਕਰੋ ਤੇ ਨਗਰ ਕੀਰਤਨ 'ਚ ਜਾਓ। ਇਸ ਵੀਕਐਂਡ ਸਟਾਕਟਨ ਗੁਰਦੁਆਰਾ ਸਾਹਿਬ ਹੋਣਾ ਆ, ਉਸ ਤੋਂ ਅਗਲੇ ਵੀਕਐਂਡ ਮੋਡੈਸਟੋ ਗੁਰਦੁਆਰਾ ਸਾਹਿਬ ਤੇ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਆ, ਉਸ ਤੋਂ ਅਗਲੇ ਵੀਕ ਲਿੰਕਰਸ਼ਿਪ ਲਾਸ ਐਂਜਲਸ 'ਚ ਆ। ਸੋ ਹਰ ਵੀਕ ਕਿਤੇ ਨਾ ਕਿਤੇ ਜੋ ਗੁਰੂ ਪ੍ਰੋਗਰਾਮ ਹੈਗੇ ਆ, ਸੇਵਾ ਵੀ ਕਰੋ ਤੇ ਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਨੂੰ ਵੀ ਲੈ ਕੇ ਜਾਓ। ਕਿਉਂਕਿ ਬਹੁਤੇ ਜਿਹੜੇ ਟਰੱਕਾਂ ਵਾਲੇ ਆ ਨਾ, ਉਹਨਾਂ ਦੇ ਪਰਿਵਾਰਾਂ ਦੀ ਇਹੀ ਕੰਪਲੇਨ ਹੁੰਦੀ ਆ ਵੀ ਜੀ ਛੁੱਟੀ ਨਹੀਂ, ਜੁਬਾ ਸਿਟੀ ਨਗਰ ਕੀਰਤਨ ਤੇ ਆਪਾਂ ਦੇਖਦੇ ਆ ਵੀ ਹਨਾ ਵੀ ਸਾਨੂੰ ਲੈ ਕੇ ਨਹੀਂ ਜਾਂਦਾ ਕੋਈ। ਸੋ ਹੁਣ ਇਹ ਮੌਕਾ ਹੈਗਾ ਆ, ਜ਼ਰੂਰ ਵੱਧ ਚੜ ਕੇ ਜਿੱਥੇ ਜਿੱਥੇ ਵੀ ਤੁਹਾਡੇ ਲੋਕਲ ਏਰੀਏ 'ਚ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਵਿੱਚ ਹਿੱਸਾ ਪਾਓ, ਸੇਵਾ ਕਰੋ ਤੇ ਗਾਹਾਂ ਜਾ ਕੇ ਸੇਵਾ ਦਾ ਹੀ ਫਲ ਮਿਲਣਾ ਹੈਗਾ ਫਿਰ ਜੀ। ਐਸ ਵੀਕ ਸਲਵੇਂ ਗੁਰੂ ਘਰ ਵੀ ਹੈਗਾ, ਦੋਨੋਂ ਜਗ੍ਹਾ ਹੀ ਆ ਜੀ, ਵੀ ਉੱਥੇ ਬੂਥ ਲਾਇਆ ਹੋਊਗਾ। ਸੋ ਜਿੰਨੇ ਵੀ ਕਿਸੇ ਨੇ ਮਿਲਣਾ ਹੈਗਾ ਉੱਥੇ ਜ਼ਰੂਰ ਮਿਲ ਸਕਦੇ ਆ ਕੇ ਜੀ। ਬਿਲਕੁਲ ਜੀ। ਸੋ ਥੈਂਕ ਯੂ ਜੀ। ਤੇ ਪ੍ਰੋਗਰਾਮ ਦੀ ਇੱਥੇ ਜਿਹੜੀ ਜੀ ਹੁਣ ਸਮਾਪਤੀ ਆ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।